ਨੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ ਕਾਲ ਕਰੋ 4082722500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸੰਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੇਰੀਓ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਵੀਰ ਵਾਸੀ ਐਲ ਗਲੋਬ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟਸ ਦੀਆਂ ਸਰਵਿਸਿਜ਼ ਦੇ ਲਈ ਕਾਲ 5307517605 ਤੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ 2 ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਪਾਰਟਸ, OEM ਤੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਵੀ ਲੈ ਸਕਦੇ ਹੋ। ਉਸ ਦੇ ਲਈ ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਅੱਜ ਸਾਡਾ ਜਿਹੜਾ ਸ਼ੋਅ ਹੁੰਦਾ ਹੈ ਇਹ ਟਰੱਕਿੰਗ ਨੂੰ ਲੈ ਕੇ ਸਪੈਸ਼ਲ, ਜੋ ਕੁਝ ਟਰੱਕਿੰਗ ਦੇ ਵਿੱਚ ਵਾਪਰ ਰਿਹਾ ਆ ਉਹਦੇ ਉੱਤੇ ਹੁੰਦਾ ਹੈ। ਤੇ ਆਪਾਂ ਕੁਝ ਕੁ ਜਿਹੜੀਆਂ ਖਬਰਾਂ ਆ ਟਰੱਕਿੰਗ ਨਾਲ ਰਿਲੇਟਡ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਤੁਹਾਡਾ ਜੇ ਕੋਈ ਕੁਐਸਚਨ ਵੀ ਹੈਗਾ ਟਰੱਕਿੰਗ ਦੇ ਨਾਲ ਰਿਲੇਟਡ ਕਿਸੇ ਤਰ੍ਹਾਂ ਦਾ ਵੀ, ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ 4082752000। ਇੱਕ ਖਬਰ ਜ਼ਰੂਰ ਮੈਂ ਸਾਂਝੀ ਕਰਨੀ ਆ ਵੀ ਕੱਲ US ਸੈਨੇਟ ਦੀ ਕਮੇਟੀ ਦੀ ਇੱਕ ਹੀਅਰਿੰਗ ਹੋਈ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਇਹ ਜਿਹੜੀ ਹੀਅਰਿੰਗ ਸੀਗੀ ਇਹ ਮੇਨਲੀ ਤਾਂ ਸੀਗੀ ਵੱਖ-ਵੱਖ ਮੁਲਕਾਂ ਨੂੰ, ਜਿਸ ਤਰ੍ਹਾਂ ਟਰਕੀ ਆ, ਰਸ਼ੀਆ ਆ, ਚਾਈਨਾ ਆ, ਈਰਾਨ ਆ, ਤਾਜਿਕਸਤਾਨ, ਇਹ ਜਿਹੜੇ ਮੁਲਕ ਆ। ਪਹਿਲਾਂ ਤਾਂ ਇਹ ਦੱਸਦਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ ਆ, ਵੀ ਜਿਹੜੀਆਂ ਆਥੋਰੀਟੇਰੀਅਨ ਗਵਰਨਮੈਂਟਸ ਆ, ਜਿੱਦਾਂ ਰਸ਼ੀਆ ਦੀ ਆ, ਚਾਈਨਾ ਦੀ ਆ, ਹੁਣ ਇੰਡੀਆ ਦੀ ਵੀ, ਮੋਦੀ ਸਾਹਿਬ ਨੂੰ ਵੀ ਲੋਕ ਇਹੀ ਸਮਝਦੇ ਆ ਵੀ ਉਹ ਜਿਹੜੇ ਲੋਕ ਉਹਨਾਂ ਦੇ ਅਗੇਂਸਟ ਉਹਨਾਂ ਨੂੰ ਡਿਸੈਂਟ ਕਰਦੇ ਆ, ਉਹਨਾਂ ਨਾਲ ਐਗਰੀ ਨਹੀਂ ਕਰਦੇ, ਆਪਣੇ ਬਾਹਰਲੇ ਮੁਲਕਾਂ 'ਚ ਆਪਣੀਆਂ ਆਵਾਜ਼ਾਂ ਚੱਕਦੇ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਸਰਕਾਰਾਂ ਵੱਲੋਂ। ਸੋ ਉਹੀ ਕੁਝ ਸਿੱਖਾਂ ਨਾਲ ਵਾਪਰਿਆ ਸੀ ਪਿਛਲੇ ਕੁਝ ਹਫ਼ਤਿਆਂ ਤੋਂ ਤੁਸੀਂ ਸੁਣ ਰਹੇ ਆ। ਉਹਦੇ ਤੇ ਸਪੈਸ਼ਲ ਹੀਅਰਿੰਗ ਹੋਈ ਸੀ ਕੱਲ US ਸੈਨੇਟ ਕਮੇਟੀ ਦੀ। US ਸੈਨੇਟਰ ਬੈਨ ਕਾਰਡਿਨ ਜੋ ਚੇਅਰ ਹੈਗੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ, ਤੇ ਉਹਦੇ ਵਿੱਚ ਸਿੱਖਾਂ ਦਾ ਜ਼ਿਕਰ ਬਾਰ-ਬਾਰ ਆਇਆ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਵੀ ਅਮਰੀਕਨ ਸਿੱਖ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਲਈ ਕੱਲ ਆਪਾਂ ਇੱਕ ਸਪੈਸ਼ਲ ਰਿਪੋਰਟ ਤਿਆਰ ਕੀਤੀ ਸੀ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਮਿਸ ਕਰ ਗਏ ਆ ਤਾਂ ਪੰਜਾਬੀ ਰੇਡੀਓ USA ਦੀ YouTube ਦੇ ਉੱਤੇ, ਫੇਸਬੁੱਕ ਦੇ ਉੱਤੇ ਜਾ ਕੇ ਜ਼ਰੂਰ ਚੈੱਕ ਕਰਿਓ, ਕਿਉਂਕਿ ਬਹੁਤ ਇੰਪੋਰਟੈਂਟ ਮੁੱਦਾ ਹੈਗਾ। ਇਹਦੇ ਵਿੱਚ ਹੁਣ FBI ਪੂਰੀ ਇਨਵੋਲਵ ਆ ਵੀ ਕਿਸ ਤਰ੍ਹਾਂ ਕਈ ਵਾਰੀ ਕੀ ਹੁੰਦਾ, ਲੋਕ ਡਰਦੇ ਮਾਰੇ ਗੱਲ ਨਹੀਂ ਕਰਦੇ ਵੀ ਜੀ ਸਾਨੂੰ ਕੋਈ ਥ੍ਰੈਟ ਕਰਦਾ ਹੈਗਾ। ਬਾਰ-ਬਾਰ ਹੁਣ ਅਮਰੀਕਾ ਦੇ ਡਿਫੈਂਸ ਸੈਕਟਰੀ, ਫੋਰਨ ਸੈਕਟਰੀ ਸਾਰੇ ਇੰਡੀਆ ਜਾ ਚੁੱਕੇ ਹੈਗੇ ਆ। ਹੁਣ ਅੱਜ FBI ਨੇ ਵੀ ਰਿਪੋਰਟ ਕੀਤਾ ਵੀ FBI ਦੇ ਡਾਇਰੈਕਟਰ ਵੀ ਕੁਝ ਦਿਨਾਂ ਦੇ ਵਿੱਚ ਇੰਡੀਆ ਜਾ ਰਹੇ ਆ, ਖਾਸ ਕਰਕੇ ਇਸੇ ਮੁੱਦੇ ਨੂੰ ਲੈ ਕੇ। ਜਦੋਂ ਕੈਨੇਡਾ ਦੇ ਵਿੱਚ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਸੀ, ਤਦ ਤਾਂ ਇੰਡੀਆ ਵਾਲਿਆਂ ਨੇ ਉਹਨੂੰ ਪਾਸਾ ਹੀ ਪਲਟਤਾ ਸੀ ਵੀ ਨਹੀਂ ਜੀ ਇਹ ਤਾਂ ਐਵੇਂ ਸਾਡੇ ਤੇ ਬਲੇਮ ਲਾਉਂਦੇ ਆ। ਹੁਣ ਉੱਥੇ ਦਾ ਸਾਰਾ ਮੀਡੀਆ ਸੁੱਤਾ ਪਿਆ ਆ, ਤਾਂ ਕਰਕੇ ਮੈਂ ਅੱਜ ਸਵੇਰੇ ਫੇਰ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ। ਇੰਡੀਆ ਦਾ ਪੂਰਾ ਗੋਦੀ ਮੀਡੀਆ ਨੇ ਕੋਈ ਖਬਰ ਨਹੀਂ ਕੀਤੀ, ਬਲਕਿ ਜਿਹੜੇ ਆਪਣੇ ਵੀ ਕੋਈ
ਬਾਹਰਲੇ ਮੁਲਕਾਂ 'ਚ ਵੀ ਜਿਹੜੇ ਜਿੰਨੇ ਮੀਡੀਆ ਆਊਟਲੈਟਸ ਆ, ਚਾਹੇ ਕੋਈ ਰੇਡੀਓ ਟੀਵੀ ਸਟੇਸ਼ਨ ਹੈਗੇ, ਕੋਈ ਇਦਾਂ ਦੀ ਖਬਰ ਸਾਂਝੀ ਨਹੀਂ ਕਰਦਾ, ਜਦ ਕਿ ਇਹ ਬਹੁਤ ਵੱਡੀ ਖਬਰ ਸੀ ਕੱਲ ਦੀ ਬਿਲਕੁਲ ਵੀ ਸੈਨੇਟ ਨੇ ਹੀਅਰਿੰਗ ਕੀਤੀ ਹੈਗੀ ਆ, ਸੈਨੇਟ ਫੋਰਨ ਰਿਲੇਸ਼ਨ ਕਮੇਟੀ ਨੇ ਇਸ ਉੱਤੇ ਜੋ ਹੈਗਾ ਟਰਾਂਸਨੈਸ਼ਨਲ ਰਿਪਰੈਸ਼ਨ ਰਿਪਰੈਸ਼ਨ ਦੇ ਉੱਤੇ। ਬਿਲਕੁਲ, ਸੋ ਇਹ ਵੱਡੀ ਗੱਲ ਜਿਹੜੀ ਇਹ ਵਾਪਰੀ ਹੈਗੀ। ਬਾਕੀ ਇਹ ਵੀ ਦੱਸ ਜਾਈਏ, ਕੱਲ ਅਸੀਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਐਲੀਮੈਂਟ ਕਾਨਫਰੰਸ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ। ਉਸ ਦੀ ਅੱਜ ਜਿਹੜੀ ਪੂਰੀ ਰਿਪੋਰਟ ਆ ਤੁਹਾਨੂੰ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਜਿਹੜੀ ਆ ਉਹ ਦੇਖਣ ਨੂੰ ਤੇ ਸੁਣਨ ਨੂੰ ਜਿਹੜੀ ਉਹ ਮਿਲੇਗੀ। ਉਸ ਦੀਆਂ ਤਸਵੀਰਾਂ ਆਲਰੇਡੀ ਜਿਹੜੀਆਂ ਅਪਲੋਡ ਕੀਤੀਆਂ ਆ। ਐਲੀਮੈਂਟ ਕਿਸਾਨਾਂ ਦੇ ਵੀ ਬਹੁਤ ਸਾਰੇ ਜਿਹੜੇ ਮੁੱਦਿਆਂ ਨੂੰ ਲੈ ਕੇ ਉਹ ਜਿਹੜੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਸਵਾਲ ਜਿਹੜੇ ਚੱਕੇ ਆ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਉਸ ਦੇ ਵਿੱਚ ਹੋਈ ਆ। ਸੋ ਦੇਖੋ, ਬਿਲਕੁਲ ਰਾਜਕਵੀਰ ਸਿੰਘ ਜੀ, ਮੈਂ ਇਹ ਬੜੇ ਪ੍ਰਾਊਡਲੀ ਕਹਿ ਸਕਦਾ ਵੀ ਪੰਜਾਬੀ ਰੇਡੀਓ USA ਦੇ ਵਿੱਚ ਬੜਾ ਵੱਡਾ ਯੋਗਦਾਨ ਆ। ਕੋਈ ਇਦਾਂ ਦਾ ਮੀਡੀਏ ਦਾ ਸਟੇਸ਼ਨ ਨਹੀਂ ਸੀ ਜਿਹੜਾ ਟਰੱਕਿੰਗ ਨੂੰ ਲੈ ਕੇ ਜਾਂ ਜਿਹਦੇ 'ਚ ਆਪਣੀ ਵੱਡੀ ਕਮਿਊਨਿਟੀ ਕੰਮ ਕਰਦੀ ਹੈਗੀ ਆ, ਜਾਂ ਫਾਰਮਿੰਗ ਨੂੰ ਲੈ ਕੇ ਕੋਈ ਇਦਾਂ ਦੇ ਸ਼ੋਅ ਕਰਦਾ ਹੋਵੇ ਜਿਹਦੇ 'ਚ ਲੋਕਾਂ ਨੂੰ ਨੌਲੇਜ ਮਿਲੇ ਕੀ ਕੁਝ ਵਾਪਰ ਰਿਹਾ, ਕਿੱਥੇ ਕਾਨਫਰੰਸ ਹੋ ਰਹੀ ਆ, ਕਿੱਥੇ ਜਿਹੜੀਆਂ ਗਵਰਨਮੈਂਟ ਤੁਹਾਡਾ ਵਿਊ ਪੁਆਇੰਟ ਪੁੱਸ਼ ਕਰ ਰਹੀ ਹੈਗੀ ਆ, ਪੁੱਲ ਕਰ ਰਹੀ ਹੈਗੀ ਆ। ਸੋ ਕਾਫੀ ਮਹੀਨਿਆਂ ਤੋਂ ਸਾਡਾ ਫਾਰਮਿੰਗ ਨੂੰ ਲੈ ਕੇ ਹਰ ਹਫ਼ਤੇ ਇੱਕ ਸ਼ੋਅ ਹੁੰਦਾ ਆ। ਉਹਦੇ ਨਾਲ ਹੁਣ ਪੂਰੀ ਦੁਨੀਆ 'ਚੋਂ ਅਮਰੀਕਾ ਦੇ ਸਾਰੀਆਂ ਸਟੇਟਾਂ 'ਚੋਂ ਸਾਡੇ ਨਾਲ ਜਿਹੜੇ ਸਰੋਤੇ ਜੁੜਦੇ ਆ, ਚਾਹੇ ਉਹ ਵੱਖ-ਵੱਖ ਆਲਮੰਡ, ਪਿਸਟੈਚੀਓ, ਕਿਸੇ ਵੀ ਫੀਲਡ ਦੇ ਵਿੱਚ ਉਹ ਹੈਗੇ ਆ। ਸੋ ਕੱਲ ਕਾਫੀ ਵੱਡੀ ਗਿਣਤੀ 'ਚ ਪੰਜਾਬੀ ਵੀ ਉੱਥੇ ਪਹੁੰਚੇ ਹੋਏ ਸੀ ਇਸ ਕਾਨਫਰੰਸ 'ਚ। ਬਿਲਕੁਲ ਜੀ, ਕਾਫੀ ਪੰਜਾਬੀ ਉੱਥੇ ਪਹੁੰਚੇ ਸੀ ਤੇ ਖੁਸ਼ੀ ਵਾਲੀ ਗੱਲ ਸੀਗੀ ਵੀ ਕਾਫੀ ਜਿਹੜੇ ਪੰਜਾਬੀ ਪਹੁੰਚੇ ਸੀ, ਸਾਰੇ ਹੀ ਆਪਣੇ ਜਿਹੜੇ ਤਕਰੀਬਨ ਲਿਸਨਰ ਤੇ ਦਰਸ਼ਕ ਜਿਹੜੇ ਉਹ ਸੀਗੇ ਤੇ ਸਾਰੇ ਹੀ ਉਹ ਜਿਹੜੇ ਸ਼ੋਜ਼ ਨੂੰ ਵੀ ਸੁਣਦੇ ਸੀ ਤੇ ਟਰੱਕਿੰਗ ਦਾ ਹੋਵੇ ਚਾਹੇ ਜਿਹੜਾ ਉਹ ਖੇਤੀਬਾੜੀ ਵਾਲਾ ਹੋਵੇ, ਸਾਰੇ ਸੁਣਦੇ ਸੀਗੇ। ਤੇ ਆਪਾਂ ਵਾਪਸ ਪਰਤੀਏ ਟਰੱਕਿੰਗ ਦੇ ਜਿਹੜੇ ਇਸ਼ੂਜ਼ ਨੂੰ, ਨਿਊਜ਼ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ ਉਸ ਦੇ ਬਾਬਤ। ਤੇ ਗੱਲਬਾਤ ਦੀ ਸ਼ੁਰੂਆਤ ਕਰੀਏ ਇਸ ਟਾਈਮ ਰਮਨ ਭਾਜੀ ਵੀ ਸਥਿਤੀ ਕਿੱਦਾਂ ਆ? ਸਿਆਲਾਂ ਦੇ ਵਿੱਚ ਵੈਸੇ ਸਲੋ ਡਾਊਨ ਦੇਖਣ ਨੂੰ ਆਪਾਂ ਮਿਲਦਾ ਆ, ਪਰ ਨਾਲ ਦੇ ਨਾਲ ਹੁਣ ਕ੍ਰਿਸਮਸ ਦਾ ਹੌਲੀਡੇ ਸੀਜ਼ਨ ਵੀ ਆ। ਸੋ ਕੀ ਸਥਿਤੀ ਆ ਮਾਰਕੀਟ ਦੀ ਲੋਡਸ ਨੂੰ ਜਿਹੜਾ ਉਹ ਲੈ ਕੇ? ਲੋਡਸ ਨੂੰ ਲੈ ਕੇ ਸਟਿਲ ਪ੍ਰੋਬਲਮੈਟਿਕ ਹੈਗੀ ਆ। ਇੱਕ ਪੈਨਮਾ ਜਿਹੜੀ ਕੈਨਾਲ ਹੈਗੀ ਉਹਦੀ ਕ੍ਰਾਈਸਿਸ ਚੱਲ ਰਹੇ ਹੈਗੇ ਇਸ ਵੇਲੇ। ਸੋ ਪੈਨਮਾ ਕੈਨਾਲ ਦੇ ਵਿੱਚ ਕਾਫੀ ਜਿਹੜਾ ਸ਼ਿਪ ਹੈਗੇ ਆ ਉਹ ਪ੍ਰੋਬਲਮੈਟਿਕ ਚੱਲ ਰਿਹਾ ਹੈਗਾ ਉੱਥੇ। ਸੋ ਨਵੰਬਰ ਦੇ ਵਿੱਚ ਜਿਹੜਾ ਇੰਪੋਰਟਸ ਹੈਗਾ 9% ਵਰਸਸ ਅਕਤੂਬਰ ਫਾਲ ਹੋਇਆ, ਬੈਕ 9% ਘਟਿਆ ਹੈਗਾ। ਸੋ ਉਹਦੇ ਨਾਲ ਵੀ ਕਾਫੀ ਜਿਹੜਾ ਅਸਰ ਪਿਆ ਹੈਗਾ ਆ 2023 ਦੇ ਇੰਪੋਰਟਸ ਦੇ ਉੱਤੇ, ਜੋ 9% ਕਾਫੀ ਸਿਗਨੀਫਿਕੈਂਟ ਹੈਗਾ ਸੋ ਐਜ਼ ਕੰਪੈਰੇਟਿਵਲੀ ਅਕਤੂਬਰ ਦੇ। ਸੋ ਜਿਹੜੀ ਚੀਜ਼ ਹੈਗੀ ਆ ਕਿ ਇਸ ਵੇਲੇ ਲੋਡ ਜਿਹੜੇ ਹੈਗੇ ਆ ਡੈਫੀਨੇਟਲੀ ਘੱਟ ਹੈਗੇ ਆ। ਲੋਡਾਂ ਦੀ ਪ੍ਰੋਬਲਮ ਹੈਗੀ ਆ। ਰੇਟਸ ਜਿਹੜਾ ਇੱਕ ਟ੍ਰੈਡੀਸ਼ਨਲੀ ਇਸ ਵੇਲੇ ਜਿਹੜੇ ਆ ਕਾਫੀ ਕੰਮ ਜਿਹੜਾ ਘਟ ਜਾਂਦਾ ਹੈਗਾ, ਪਰ ਫਿਰ ਵੀ ਸਿਚੁਏਸ਼ਨ ਜਿਹੜੀ ਆ ਤੁਸੀਂ ਇਹ ਦੇਖੋ ਜੀ, ਇਸ ਵੇਲੇ ਜਿਹੜੇ ਕਲਾਸ 8 ਟਰੱਕਸ ਆ, ਜਿਹੜੇ ਆਪਣੇ ਇਸ ਵੇਲੇ ਵੱਡੇ ਟਰੱਕ ਹੈਗੇ ਆ, ਜਿਹੜੇ ਆਪਣੇ ਸਲੀਪਰ ਟਰੱਕਸ ਹੈਗੇ ਕਲਾਸ 8, ਉਹ 14 ਮੰਥ ਉਹਦੇ ਆਰਡਰ ਜਿਹੜੇ ਆ 14 ਮੰਥ ਹਾਈ ਹਿੱਟ ਕੀਤਾ ਨਵੰਬਰ ਦੇ ਵਿੱਚ। ਸੋ ਮਤਲਬ ਹੁਣ ਜੇ ਆਪਾਂ ਦੋਨੋਂ ਸਾਈਡਾਂ ਨੂੰ ਲਾ ਕੇ ਦੇਖੀਏ ਤੇ ਨਵੰਬਰ ਦੇ ਵਿੱਚ ਜਿਹੜਾ ਆ ਪ੍ਰੀਲਿਮਿਨਰੀ ਜਿਹੜੇ ਕਲਾਸ 8 ਟਰੱਕ ਆਰਡਰ ਹੈਗੇ ਆ 41,700 ਯੂਨਿਟ ਵਿਕੇ ਹੈਗੇ ਆ, ਜਿਹੜੇ ਕਿ 9,000 ਯੂਨਿਟ ਤੇ ਵੱਧ ਹੈਗੇ ਆ ਅਕਤੂਬਰ ਨਾਲੋਂ, ਈਅਰ ਅਗੋ ਨਵੰਬਰ ਨਾਲੋਂ। ਠੀਕ ਹੈ। ਸੋ ਮਤਲਬ ਇਹ ਚੀਜ਼ ਜਿਹੜੀ ਆ, ਇਹ ਚੀਜ਼ ਕਾਫੀ ਇੰਟਰਸਟ ਪੈਦਾ ਕਰ ਰਹੀ ਆ ਕਿ ਕਿੱਥੇ ਇੱਕ ਪਾਸੇ ਜਿਹੜਾ ਆ ਇੰਪੋਰਟ ਬਹੁਤ ਘਟਿਆ ਹੈਗਾ, 9% ਦਾ ਘਾਟਾ ਪਿਆ ਹੈਗਾ, ਪਰ ਦੂਜੇ ਬੰਨੇ ਜਿਹੜਾ ਹੈਗਾ ਇਹ ਵਧਿਆ ਵੀ ਹੈਗਾ, ਆਰਡਰਸ ਵਧੇ ਹੈਗੇ। ਠੀਕ ਹੈ। ਸੋ ਪੈਨਾਮਾ ਦੀ ਖਬਰ ਤਾਂ ਇਹ ਆ ਹਰਜੋਤ ਸਿੰਘ ਜੀ, ਰਮਨ ਜੀ, ਵੀ ਕਹਿੰਦੇ ਵੀ ਜਿਹੜੀਆਂ ਸ਼ਿਪਿੰਗ ਕੰਪਨੀਜ਼ ਆ ਉਹ ਮਿਲੀਅਨਸ ਆਫ ਡਾਲਰ ਦੇਣ ਨੂੰ ਤਿਆਰ ਨੇ ਵੀ ਸਾਡੀ ਲਾਈਨ ਦੇ ਵਿੱਚ ਮੋਹਰੇ ਉਸਨਾਂ ਨੂੰ ਲੈ ਕੇ ਆਇਆ ਜਾਵੇ। ਮੈਨੂੰ ਲੱਗਦਾ ਸੂਇਜ਼ ਕਨਾਲ ਦੀ ਕੁਛ ਸਾਲ ਪਹਿਲਾਂ ਜਾਂ ਕੁਛ ਮਹੀਨੇ ਪਹਿਲਾਂ ਜਦੋਂ ਪ੍ਰੋਬਲਮ ਆਈ ਸੀ, ਉੱਥੇ ਇੱਕ ਸ਼ਿਪ ਫਸ ਗਿਆ ਸੀਗਾ ਤੇ ਚੰਗਾ ਜਦੋਂ ਉਹ ਸਪਲਾਈ ਚੇਨ ਦਾ ਚੰਗਾ ਰੌਲਾ ਜਿਹੜਾ ਉਸ ਦੇ ਵਿੱਚ ਉਸਨੇ ਜਿਹੜਾ ਉਹ ਪਾਇਆ ਸੀਗਾ। ਸੋ ਕਹਿੰਦੇ ਵੀ ਕਾਫੀ ਜਿਹੜਾ ਇਸ ਟਾਈਮ
ਸਥਿਤੀ ਮਾੜੀ ਚੱਲ ਰਹੀ। ਉੱਥੇ ਪ੍ਰੋਬਲਮ ਇਸ ਵਾਰ ਰਮਨ ਜੀ ਹਰਜੋਤ ਜੀ ਇਹ ਆਈ ਆ ਵੀ ਡਰਾਊਟ ਕਰਕੇ ਪੈਨਾਮਾ ਕਨਾਲ ਦੇ ਵਿੱਚ ਪਾਣੀ ਇਸ ਟਾਈਮ ਬੜਾ ਘੱਟ ਦੇਖਿਆ ਜਿਹੜਾ ਉਹ ਗਿਆ ਹੈਗਾ, ਲੋਵੈਸਟ ਲੈਵਲਸ ਦੇ ਉੱਤੇ ਆ, ਜਿਹਦੇ ਕਰਕੇ ਸ਼ਿਪਸ ਨੂੰ ਨੈਵੀਗੇਟ ਕਰਨ ਦੇ ਵਿੱਚ ਕਾਫੀ ਮੁਸ਼ਕਲ ਵੀ ਜਿਹੜੀ ਉਹ ਨਾਲ ਦੇ ਨਾਲ ਆ ਰਹੀ ਹੈਗੀ ਆ ਜੀ। ਤੇ ਤੇ ਅਗਲੀ ਖਬਰ ਕਾਰਬਨ ਨੂੰ ਲੈ ਕੇ ਆ ਰਮਨ ਜੀ। ਕੈਲੀਫੋਰਨੀਆ ਟਰੱਕਿੰਗ ਰੈਗੂਲੇਸ਼ਨ ਜਿਹੜਾ ਹੈਗਾ, ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਦਾ ਕਲੀਨ ਟਰੱਕ ਚੈੱਕ CTC ਆ, ਉਹ ਕਹਿੰਦੇ ਵੀ ਰਜਿਸਟਰ ਕਰਨਾ ਪੈਣਾ December 31 ਤੋਂ ਪਹਿਲਾਂ ਡੇਟਸ ਡੈਡਲਾਈਨ ਕੀ ਆ ਲੱਗ ਗਿਆ। ਉਹਦੀਆਂ ਕਰ ਦਿਓ ਅਪਡੇਟ ਜੀ ਉਸ ਤੇ ਸਾਰਿਆਂ ਨੂੰ। ਬਿਲਕੁਲ, ਜਿਹੜਾ ਇਹ ਡੈਡਲਾਈਨ ਹੈਗੀ ਆ ਬਹੁਤ ਜ਼ਰੂਰੀ ਹੈਗੀ ਆ, ਔਰ ਬਹੁਤ ਜ਼ਿਆਦੀਆਂ ਕਾਲਸ ਆਉਂਦੀਆਂ ਹੈਗੀਆਂ ਕਿ ਇਹ ਸਿਰਫ ਕੈਲੀਫੋਰਨੀਆ ਦੇ ਟਰੱਕਾਂ ਨੂੰ ਹੈਗਾ। ਨਹੀਂ, ਇਹਨੇ ਕਿਸੇ ਨੇ ਵੀ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਨਾ ਹੈਗਾ। ਅੱਛਾ, ਨੋ ਮੈਟਰ ਵਾਟ, ਤੁਸੀਂ ਚਾਹੇ ਕੈਨੇਡਾ ਤੋਂ ਆ ਰਹੇ ਆ, ਚਾਹੇ ਤੁਸੀਂ ਕਿਸੇ ਵੀ ਸਟੇਟ USA ਚੋਂ ਕੈਲੀਫੋਰਨੀਆ 'ਚ ਐਂਟਰ ਕਰਨਾ ਹੈਗਾ, ਜਾਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਲੋਡ ਪਿਕ ਕਰਨਾ, ਡ੍ਰੌਪ ਕਰਨਾ, ਕੁਛ ਵੀ ਕਰਨਾ ਹੈਗਾ, ਤੇ ਤੁਹਾਨੂੰ ਜਿਹੜਾ ਆ ਇਹ ਕਲੀਨ ਏਅਰ ਹੈਗਾ ਇਹਦੇ ਤੇ ਤੁਹਾਨੂੰ ਕਰਨਾ ਪੈਣਾ ਆ। CTC ਦੇ ਵਿੱਚ ਤੁਹਾਨੂੰ ਰਜਿਸਟਰ ਕਰਨਾ ਪੈਣਾ ਟਰੱਕ ਨੂੰ। ਸੋ ਬੇਸਿਕਲੀ CTC ਦੇ ਰਜਿਸਟ੍ਰੇਸ਼ਨ ਦਾ ਮੇਨ ਚੀਜ਼ ਕੀ ਹੈ ਕਿ ਇਹ ਤੁਹਾਡਾ ਟਰੈਕਿੰਗ ਹੈਗੀ ਆ ਪਹਿਲੀ, ਕਿ ਤੁਹਾਡਾ ਟਰੱਕ ਜਿਹੜਾ ਉਹ ਕੰਪਲਾਇੰਟ ਹੈਗਾ। ਦੂਸਰੀ ਇਹ ਹੈਗੀ ਆ ਕਿ ਤੁਹਾਨੂੰ, ਕਿਉਂਕਿ ਤੁਸੀਂ ਕੈਲੀਫੋਰਨੀਆ ਦੇ ਨਾਲ ਰਿਲੇਟਡ ਟਰੱਕ ਹੈਗੇ ਆ, ਸੋ ਤੁਹਾਨੂੰ ਟਾਈਮ ਟੂ ਟਾਈਮ ਨੈਕਸਟ ਈਅਰ ਜਿਹੜਾ ਸਮੋਕ ਚੈੱਕ ਆ ਉਹਦੇ ਬਾਰੇ ਦੇ ਵਿੱਚ ਦੱਸਣਾ, ਉਹਦੇ ਬਾਰੇ 'ਚ ਆਗਾਹ ਕਰਨਾ, ਤੇ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਰੈਡੀ ਕਰਨਾ ਕਿ ਸਮੋਕ ਚੈੱਕ ਕਿਵੇਂ ਹੋਣਾ, ਕਿੱਦਾਂ ਹੋਣਾ। ਸੋ ਜਿੰਨੇ ਵੀ ਰਜਿਸਟਰਡ ਟਰੱਕ ਹੈਗੇ ਆ ਉਹਨਾਂ ਨੂੰ ਉਹ ਟਾਈਮ ਟੂ ਟਾਈਮ ਜਿਹੜਾ ਆ ਸਮੋਕ ਚੈੱਕ ਬਾਰੇ ਦੱਸਣਗੇ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਇਸ ਵੇਲੇ ਇਹੋ ਹੀ ਆ ਕਿ ਚਾਹੇ ਤੁਸੀਂ ਕਿਸੇ ਵੀ ਸਟੇਟ ਤੋਂ ਹੈਗੇ ਆ, ਕੋਈ ਵੀ ਟਰੱਕ ਹੈਗਾ, ਤੁਹਾਨੂੰ ਇਹਦੇ ਵਿੱਚ ਰਜਿਸਟਰ ਕਰਨਾ ਹੀ ਪੈਣਾ ਆ। ਹੁਣ ਇਸ ਵੇਲੇ ਆਪਣੇ ਕੋਲ ਜਿਹੜਾ ਆਪਾਂ ਨਾਟਾ ਦੀ ਸਾਈਡ ਤੇ ਵੀ ਅਪਡੇਟ ਕੀਤਾ ਹੈਗਾ, ਇਸ ਵੇਲੇ ਆਪਣੇ ਕੋਲ ਇਵੈਂਟ ਆ ਰਿਹਾ ਹੈਗਾ ਮੇਰੇ ਖਿਆਲ ਦੇ ਵਿੱਚ 18 ਤਰੀਕ ਨੂੰ, ਇਸ ਮਹੀਨੇ ਦੀ। ਠੀਕ ਹੈ, 18 ਤਰੀਕ ਨੂੰ ਵੈਬਨਾਰ ਹੈਗਾ ਆ ਕਾਰਬ ਦਾ। ਆਪਣੀ ਨਾਟਾ ਦੀ ਵੈਬਸਾਈਟ ਦੇ ਇਵੈਂਟ ਦੇ ਵਿੱਚ ਉਹਦਾ ਸਾਰਾ ਦਿੱਤਾ ਆ। ਸੋ ਉੱਥੇ ਤੁਸੀਂ ਰਜਿਸਟਰ ਕਰ ਸਕਦੇ ਆ ਤੇ ਵੈਬਨਾਰ ਅਟੈਂਡ ਕਰ ਸਕਦੇ ਆ, ਤੇ ਵੈਬਨਾਰ ਨੂੰ ਦੇਖ ਸਕਦੇ ਆ ਕਿ ਕਿਸ ਢੰਗ ਦੇ ਨਾਲ ਤੁਸੀਂ ਇਹ ਸਾਰਾ ਕੁਝ ਕੰਪਲਾਈ ਕਰਨਾ। December 31 ਤੋਂ ਬਾਅਦ ਜਿਹੜਾ ਟਰੱਕ ਰਜਿਸਟਰਡ ਨਹੀਂ ਹੈਗਾ, ਉਹ ਬੇਸਿਕਲੀ ਜੇ ਤੁਸੀਂ ਕੈਲੀਫੋਰਨੀਆ ਆਉਂਦੇ ਆ ਤਾਂ ਤੁਹਾਨੂੰ ਉਹਦੀ ਜਿਹੜੀ ਆ ਵਾਰਨਿੰਗ ਜਾਂ ਉਹਦੀ ਟਿਕਟ ਜਾਂ ਵਾਟਐਵਰ ਉਹ ਇਸ਼ੂ ਕਰਨਗੇ ਫਸਟ ਟਾਈਮ, ਐਂਡ ਦੈਨ ਉਸ ਤੋਂ ਬਾਅਦ ਫਿਰ ਤੁਹਾਨੂੰ ਉਹ ਪੂਰਾ ਸਾਰਾ ਕੁਝ ਜਿਹੜਾ ਆ ਕਰਨਾ ਪਊਗਾ। ਜੀ। CTC ਦੀ ਜਿਹੜੀ ਰਜਿਸਟ੍ਰੇਸ਼ਨ ਆ ਕਲੀਨ ਟਰੱਕ ਜਿਹੜਾ ਇਹ ਹੈਗਾ ਚੈੱਕ ਕਹਿੰਦੇ ਵੀ ਹਾਂਜੀ ਇਹਦੀ December 31 ਆ ਲਾਸਟ ਡੇਟ, ਤੇ $30 ਫੀਸ ਹੋਊਗੀ। ਤੇ ਇਹਦੇ ਵਿੱਚ ਰਮਨ ਜੀ ਉਹਨੇ ਕਿਹਾ ਵੀ ਜਿਹੜੇ ਵੀ ਟਰੱਕ ਜਿਹੜੇ ਹੈਵੀ ਵਹੀਕਲਸ ਆ ਜਿਨ੍ਹਾਂ ਦਾ weight 14,000 ਪਾਉਂਡ ਤੋਂ ਵੱਧ ਆ, ਸੋ ਇਹਦੇ ਵਿੱਚ ਜਿਹੜੇ ਆ ਬਾਕਸ ਟਰੱਕ ਵੀ ਆਊਗੇ, ਇਹਦਾ ਮਤਲਬ ਇਹ 14,000 ਪਾਉਂਡ ਤੋਂ ਵੱਧ ਜਿਹੜਾ ਵੀ ਹੈਗਾ, ਚਾਹੇ ਉਹ ਬਾਕਸ ਟਰੱਕ ਹੈਗਾ, ਕਿਉਂਕਿ ਕਈ ਬਾਕਸ ਟਰੱਕ ਹੈਗੇ ਨਾ ਡਬਲ ਐਕਸਲ ਵਾਲੇ ਪਿੱਛੇ ਹੁੰਦੇ ਆ, ਜ਼ਿਆਦਾ weight ਵਾਲੇ ਹੁੰਦੇ ਆ। ਸੋ ਜਿਹੜੇ ਇਹਦੇ ਵਿੱਚ weight ਦੇ ਹਿਸਾਬ ਨਾਲ ਹੋਊਗਾ, ਸੋ ਡਿਪੈਂਡ ਕਰਦਾ ਕਿ ਉਹਦਾ weight ਲਿਮਿਟ ਕੀ ਹੈਗੀ ਆ। ਸੋ ਜਿਹੜੇ ਤਾਂ ਕੈਲੀਫੋਰਨੀਆ ਵਾਲੇ ਆ ਉਹ DMV ਨਾਲ ਰਜਿਸਟਰ ਕਰਦੇ, ਜਿਹੜੇ ਬਾਹਰ ਵਾਲੇ ਆ ਉਹਨਾਂ ਨੂੰ ਵੀ ਇਦਾਂ ਹੀ ਫਿਰ DMV ਦੇ ਨਾਲ ਹੀ ਰਜਿਸਟਰ ਕਰਨਾ ਪੈਣਾ ਹੈ? ਨਹੀਂ, DMV ਦੇ ਨਾਲ ਕਿਸ ਤਰ੍ਹਾਂ ਕਹਿੰਦੇ ਤੁਸੀਂ? ਜਿਹੜੇ DMV ਰਜਿਸਟ੍ਰੇਸ਼ਨ ਨੋਟਿਸ, ਕਾਰਬ ਕੰਪਲਾਇੰਟ, ਨਾਨ ਕੰਪਲਾਇੰਟ ਵਹੀਕਲ, ਉਹ ਡਿਫਰੈਂਟ ਥਿੰਗ ਆ। ਹਾਂਜੀ, ਅੱਛਾ। ਇਹ ਜਿਹੜੀ $30 ਫੀਸ ਹੈ ਕਿੱਥੇ ਦੇਣੀ ਆ, ਜਿਹੜੀ ਇਹ ਰਜਿਸਟਰ ਕਰਨਾ ਪੈਣਾ? ਇਹ ਆਨਲਾਈਨ ਹੀ ਹੈ ਭਾਜੀ, ਜੇ ਤੁਸੀਂ ਆਨਲਾਈਨ ਰਜਿਸਟਰ ਕਰਦੇ ਹੋ ਤੁਹਾਨੂੰ ਸੋ ਤੁਸੀਂ ਕਹਿ ਰਹੇ ਆ ਵੀ ਇਹ ਦੋ ਵੱਖ-ਵੱਖ ਚੀਜ਼ਾਂ ਹੈ, ਇੱਕ ਕਲੀਨ ਟਰੱਕ ਚੈੱਕ ਆ ਤੇ ਇੱਕ ਜਿਹੜੇ ਬਾਹਰਲੀਆਂ ਸਟੇਟਸ ਤੋਂ ਆ ਰਹੇ ਆ ਉਹ ਪ੍ਰੋਗਰਾਮ ਕਿਹੜਾ ਹੈ, ਉਹਦਾ ਕੀ ਨਾਮ ਆ? ਨਹੀਂ, ਦੇਖੋ ਇਹ ਦੋ ਪ੍ਰੋਗਰਾਮ ਹੈਗੇ ਆ। ਜਿਹੜਾ ਕਾਰਬ ਦਾ ਹੈਗਾ, ਜਿਹੜਾ ਇੱਥੇ ਕਾਰਬ ਦਾ ਸਰਟੀਫਿਕੇਟ ਮਿਲਦਾ ਆ, ਕੰਪਲਾਇੰਸ ਸਰਟੀਫਿਕੇਟ ਮਿਲਦਾ, ਉਹ ਸਿਰਫ ਕੈਲੀਫੋਰਨੀਆ ਫਲੀਟ ਲਈ ਆ, ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਟਰੱਕ ਕੈਲੀਫੋਰਨੀਆ ਦਾ। ਠੀਕ ਹੈ। ਜਿਹੜਾ CTC ਆ ਉਹ ਉਹਨਾਂ ਲਈ, ਜਿਹੜੇ ਕੈਲੀਫੋਰਨੀਆ ਦੇ ਵਿੱਚ ਚੱਲਦੇ ਉਹਨਾਂ ਲਈ, ਪਲੱਸ ਜਿਹੜੇ ਬਾਹਰੋਂ ਆਉਂਦੇ ਆ, ਅੱਛਾ, ਆਊਟ ਆਫ ਸਟੇਟ ਵਾਲੇ ਵੀ, ਹਰ ਇੱਕ ਲਈ ਉਹ ਕਰਨਾ ਪੈਣਾ। ਓਕੇ। ਸੋ ਦੋ ਪ੍ਰੋਗਰਾਮ ਆ ਜਿਹੜੇ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦੇ ਜਿਹੜੇ ਰਜਿਸਟਰਡ ਕੰਪਲਾਇੰਟ ਟਰੱਕ ਦਾ ਉਹ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲਦਾ, ਉਹ ਸੈਪਰੇਟ ਪ੍ਰੋਗਰਾਮ ਆ। ਇਹ ਸੈਪਰੇਟ ਰਜਿਸਟ੍ਰੇਸ਼ਨ ਆ। ਇਹ ਰਜਿਸਟ੍ਰੇਸ਼ਨ ਜਿਹੜੀ ਆ ਇਹ CTC ਦੀ ਆ, ਜਿਹੜੀ ਸਮੋਕ ਚੈੱਕ ਦੀ ਆ, ਉਹ ਰਜਿਸਟ੍ਰੇਸ਼ਨ ਆ ਨੈਕਸਟ ਈਅਰ ਤੋਂ ਜਿਹੜੀ ਸ਼ੁਰੂ ਹੋਈ ਆ।
ਜੀ ਠੀਕ ਹੈ। ਸੋ 2013 ਮਾਡਲ ਤੋਂ ਜਿਹੜੇ ਔਨਵਰਡ ਆ ਉਹ ਕਹਿੰਦੇ ਵੀ ਉਹਨਾਂ ਦਾ ਡਾਇਗਨੋਸਟਿਕਸ ਤੇ ਜਿਹੜੇ ਪਹਿਲਾਂ ਦਾ ਜਿਹੜਾ ਮਾਡਲ ਹੈਗਾ ਆ ਉਹਨਾਂ ਨੂੰ ਸਮੋਕ ਟੈਸਟਿੰਗ ਜਿਹੜੀ ਆ ਉਹ ਵੀ ਕਰਾਉਣੀ ਪੈਣੀ, ਜਿਹੜਾ ਪਹਿਲਾਂ ਦਾ ਰੈਗੂਲੇਸ਼ਨ ਆ ਉਹਦੇ ਮੁਤਾਬਕ। ਤੇ ਸਰੋਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜੇ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਆ ਤਾਂ ਉਹਦੇ ਲਈ ਨੰਬਰ ਆ 408 272 52 4082725200। ਇੱਕ ਇਹਦੇ ਵਿੱਚ ਰਮਨ ਜੀ ਹੋਰ ਜਿਹੜੀ ਉਹ ਇਹਦੇ ਵਿੱਚ ਹੀ ਜਿਹੜੀ ਉਹ ਕਰਦੇ ਜਾਈਏ, ਜਿਹੜਾ ਹੁਣ ਵੈਬੀਨਾਰ ਦੇ ਵਿੱਚ ਇਹਨਾਂ ਨੇ ਕਲੀਨ ਟਰੱਕ ਪ੍ਰੋਗਰਾਮ ਦੇ ਬਾਰੇ ਦੱਸਣਾ, ਕਲੀਨ ਟਰੱਕ ਚੈੱਕ ਪ੍ਰੋਗਰਾਮ ਦੇ ਬਾਰੇ। ਜੀ ਬਿਲਕੁਲ, ਇਹਨਾਂ ਨੇ ਵੈਬਿਨਾਰ ਦੇ ਵਿੱਚ ਸਾਰਾ ਉਹ ਡੀਟੇਲ ਸਮਝਾਉਣੀ ਕਿ ਕਿੱਦਾਂ ਤੁਸੀਂ ਰਜਿਸਟਰ ਜੀ ਕਰਨਾ ਹੈ, ਕਿੱਦਾਂ ਕਰਨਾ ਹੈ, ਤੇ ਉਹਦਾ ਕਿੱਦਾਂ ਉਹਨੇ ਵਰਕਆਊਟ ਕਰਨਾ ਸਾਰਾ। ਸੋ ਬੇਸਿਕਲੀ ਇਹਦਾ ਸਿਸਟਮੈਟਿਕ ਢੰਗ ਦੇ ਨਾਲ ਜੋ ਵੀ ਰਜਿਸਟ੍ਰੇਸ਼ਨ ਦਾ ਹਿੱਸਾ ਹੈਗਾ ਤੇ ਪਲੱਸ ਜਿਹੜਾ ਨੈਕਸਟ ਈਅਰ ਕਿਵੇਂ ਇਹਨੇ ਕੰਮ ਕਰਨਾ ਹੈਗਾ ਉਹਦੇ ਬਾਰੇ ਵਿੱਚ। ਠੀਕ ਹੈ, ਇੱਕ ਕਾਲ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਵੱਲ ਨੂੰ ਵੀ ਵਧਾਂਗੇ। ਜੁੜੇ ਨੇ ਆਪਣੇ ਨਾਲ ਜੋਧ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਵੀਰ ਜੀ, ਮੈਂ ਕੱਲ ਤੁਹਾਡੀ ਵੀਡੀਓ ਦੇਖੀ ਸੀ ਵੀ ਤੁਸੀਂ ਕਿਹਾ ਵੀ ਤੁਹਾਡੇ ਕੋਲੇ ਲੌਗ ਬੁੱਕ ਦੀ ਡਿਵਾਈਸ ਆ ਗਈ ਆ। ਨਹੀਂ ਭਾਜੀ, ਸਾਡੇ ਕੋਲ ਅਸੀਂ ਨਹੀਂ ਕੁਝ ਵੀ ਕਰਦੇ। ਨਾਪਟਾ ਦੇ ਵਿੱਚ ਜਿਹੜੀ ਡਿਵਾਈਸ ਹੈਗੀ ਆ, ਨਾਪਟਾ ਦੇ ਜਿਹੜੇ ਵੈਂਡਰਸ ਹੈਗੇ ਆ ਉਹ ਪ੍ਰੋਵਾਈਡ ਕਰਦੇ ਆ। ਜੇ ਤੁਹਾਨੂੰ ਕੰਪਲਾਇੰਟ ਡਿਵਾਈਸ ਹੁੰਦੀ ਆ, ਜੇ ਚਾਹੀਦੀ ਹੈਗੀ ਤਾਂ ਤੁਸੀਂ ਨਾਪਟਾ ਨੂੰ ਕਾਲ ਕਰ ਸਕਦੇ, ਅਸੀਂ ਤੁਹਾਨੂੰ ਰੈਫਰ ਕਰ ਸਕਦੇ ਹਾਂ ਸਾਡੇ ਵੈਂਡਰਸ ਦੇ ਕੋਲ। ਓਕੇ, ਉੱਥੇ ਕੋਈ ਪੰਜਾਬੀ ਹੈਗੇ ਬੰਦੇ? ਹਾਂਜੀ ਬਿਲਕੁਲ ਜੀ, ਹੈਗੇ ਆ ਕੁਛ ਇੱਕ ਹੈਗੇ ਆ, ਕੁਛ ਇੱਕ ਗੋਰੇ ਵੀ ਆ ਜੀ। ਅੱਛਾ ਵੀਰੇ, ਤੁਸੀਂ ਮੈਨੂੰ ਫੋਨ ਨੰਬਰ ਦਿਓਗੇ ਨਾਪਟਾ ਦਾ? ਹਾਂਜੀ 8776221313। ਜੋਤ ਸਿੰਘ ਜੀ ਇਦਾਂ ਕਰ ਲਿਓ, ਤੁਸੀਂ ਪ੍ਰੋਗਰਾਮ ਤੋਂ ਬਾਅਦ ਚ ਵੀ ਕਰ ਲਿਓ, ਅਸੀਂ ਤੁਹਾਨੂੰ ਬਾਅਦ ਚ ਵੀ ਲਿਖਾ ਦਾਂਗੇ ਵਿੱਚ। ਇੱਕ ਵਾਰੀ ਆਪਾਂ ਉਦਾਂ ਵੀ ਵਿੱਚ ਵੀ ਅਨਾਉਂਸ ਜਿਹੜਾ ਉਹ ਕਰ ਦਿੰਦੇ ਹਾਂ। ਓਕੇ ਵੀਰੇ, ਓਕੇ, ਥੈਂਕ ਯੂ। ਹਾਂਜੀ ਹਾਂਜੀ ਬਿਲਕੁਲ, ਤੇ ਕੋਈ ਚੱਕਰ ਨਹੀਂ, ਤੁਸੀਂ ਜਦੋਂ ਮਰਜ਼ੀ ਕਰ ਲਿਓ ਕਾਲ, ਤੁਹਾਨੂੰ ਨੰਬਰ ਜਿਹੜਾ ਆਪਾਂ ਲਿਖਾ ਦਿਆਂਗੇ। ਓਕੇ ਵੀਰ ਜੀ, ਥੈਂਕ ਯੂ। ਮੈਂ ਫੇਸਬੁੱਕ ਤੇ ਵੀ ਅਪਡੇਟ ਕਰਤਾ ਨੰਬਰ ਜੀ। ਬਾਕੀ ਮੈਂ ਹਾਂ ਜੀ, ਠੀਕ ਹੈ, ਥੈਂਕ ਯੂ ਵੀਰ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਇਹ ਚੱਲ ਰਹੀਆਂ ਨੇ, ਇਹਦੇ ਨਾਲ ਫਿਰ ਕਾਫੀ ਚੇਂਜਸ। ਜਿਹੜਾ ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦਾ ਸੀ, ਉਹ ਜਿਹੜੇ 4 ਵਾਰੀ ਸਮੋਕ ਟੈਸਟ ਕਰਨਾ ਹੈ, ਉਹ ਇਹ ਫਿਰ ਇਹਨਾਂ ਪ੍ਰੋਗਰਾਮ ਦੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਆ ਵੀ ਉਹ ਉਸ ਦੇ ਵਿੱਚ ਆ। ਬਿਲਕੁਲ, ਇਹ ਪ੍ਰੋਗਰਾਮ ਜਿਹੜਾ ਹੈਗਾ ਨਾ, ਇਹ ਲੇਟਰ ਔਨ, ਜਿੱਦਾਂ ਤੁਸੀਂ ਅੱਜ ਰਜਿਸਟ੍ਰੇਸ਼ਨ ਕਰ ਰਹੇ ਹੈਗੇ ਤਾਂ ਕੱਲ ਨੂੰ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਣੇ ਆ, ਉਦੋਂ ਫਿਰ ਤੁਹਾਨੂੰ ਜਿਹੜਾ ਆ ਉਹ ਮਤਲਬ ਜਿਹੜੀ CTC ਦੇ ਕੋਲ ਸਾਰੀ ਲਿਸਟ ਆ ਜਾਂਦੀ ਹੈ ਨਾ ਕਿ ਕਿੰਨੇ ਟਰੱਕ ਹੈਗੇ ਆ, ਕਿੰਨਿਆਂ ਨੇ ਕੈਲੀਫੋਰਨੀਆ ਆਉਣਾ ਹੈਗਾ। ਸੋ ਉਹਨਾਂ ਨੂੰ ਫਿਰ ਉਹ ਕੰਪਲਾਇੰਸ ਦੇ ਵਿੱਚ ਰੱਖਣ ਲਈ ਟਾਈਮ ਟੂ ਟਾਈਮ ਜਿਹੜੇ ਕਨੈਕਟ ਕਰਨਾ ਉਹਨਾਂ ਦੇ ਨਾਲ, ਜਾਂ ਕੱਲ ਨੂੰ ਉਹਨਾਂ ਨੇ ELD ਦਾ ਲੌਗਇਨ ਲੈਣਾ ਹੈਗਾ, ਸਾਰਾ ਕੁਝ ਕਰਨਾ ਹੈਗਾ। ਸੋ ਉਹਦੀ ਰਜਿਸਟ੍ਰੇਸ਼ਨ ਦੀ ਤਿਆਰੀ ਹੈ ਬੇਸਿਕਲੀ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਸੀਂ ਜਿਹੜਾ ਕਰ ਸਕਦੇ ਆ। ਤੇ ਬਾਕੀ ਜੇ ਤੁਹਾਡਾ ਕੋਈ ਵੀ ਸਵਾਲ ਹੈਗਾ ਆ ਟਰੱਕਿੰਗ ਬਾਰੇ, ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਤਾਂ ਨੰਬਰ ਹੈਗਾ ਜੀ 408 272 5200 408 272 5200। ਇਹ ਜਿਹੜੀ ਕਾਰਬ ਦੀ ਹੁਣ ਇਹ ਡੈਡਲਾਈਨ ਆਈ ਆ, ਇੱਦਾਂ ਆਈ ਆ ਰਮਨ ਜੀ, ਅਕਸਰ ਆਪਣੇ ਮੂਹਰੇ ਜਿਹੜੇ ਸਵਾਲ ਕਈ ਜਣੇ ਕਰਦੇ ਰਹੇ ਵੀ ਅਸੀਂ ਕੰਪਲਾਇੰਟ ਹੋ ਜਾਂਦੇ ਆ, ਦੂਜੇ ਜਿਹੜੇ ਆਉਂਦੇ ਉਹ ਕੰਪਲਾਇੰਟ ਨਹੀਂ ਹੁੰਦੇ। ਉਹ ਕਈਆਂ ਨੇ ਬਾਈਪਾਸ ਕਰਾਇਆ ਹੁੰਦਾ ਜਾਂ ਇੱਦਾਂ ਉੱਦਾਂ, ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ। ਕੀ ਇੱਦਾਂ ਹੋਣ ਦੇ ਨਾਲ ਉਹਨਾਂ ਚੀਜ਼ਾਂ ਨੂੰ ਠੱਲ ਪੈ ਜਾਊਗੀ? ਐਨਫੋਰਸਮੈਂਟ ਨੂੰ ਕਿੱਦਾਂ ਜਿਹੜਾ ਦੇਖ ਰਹੀ ਹੈ CHP, ਜਾਂ ਕਿੱਦਾਂ ਦੇਖ ਰਹੇ ਆ ਵੀ ਕਿੱਦਾਂ ਐਨਫੋਰਸ ਕਰਨਾ ਹੈ ਸਾਰੀਆਂ ਚੀਜ਼ਾਂ ਨੂੰ? ਦੇਖੋ, ਜਿਹੜੀ ਇਨਫੋਰਸਮੈਂਟ ਹੈਗੀ ਹੈ ਨਾ, ਉਹ ਇਸ ਤਰ੍ਹਾਂ ਹੈਗੀ ਹੈ ਕਿ ਪਹਿਲਾਂ ਹੁੰਦਾ ਸੀਗਾ ਕਿ ਕਾਰਬ ਦੇ ਕੋਲ ਜਾਂ ਕੈਲੀਫੋਰਨੀਆ ਟਰਾਂਸਪੋਰਟ ਦੇ ਕੋਲ ਜਿਹੜਾ ਆ ਉਹ ਬਹੁਤ ਘੱਟ ਸਮਾਂ ਹੁੰਦਾ ਸੀਗਾ, ਆਪਣੇ ਮੈਨ ਪਾਵਰ ਬਹੁਤ ਘੱਟ ਸੀ। ਸੋ ਇਸ ਕਰਕੇ ਹੁਣ ਇਹਨਾਂ ਨੇ ਜਿਹੜਾ ਆ ਸਾਰਾ ਦਾ ਸਾਰਾ ਜਿਹੜਾ ਸਿਸਟਮ ਆ ਉਹ ਸਕੈਨਿੰਗ ਤੇ ਕਰ ਦਿੱਤਾ ਹੈਗਾ। ਸੋ ਸਕੈਨਿੰਗ ਦਾ ਮਤਲਬ ਹੈਗਾ ਕਿ ਜਦੋਂ ਇਹ ਤੁਸੀਂ ਉੱਥੇ ਪੋਰਟ ਆਫ ਐਂਟਰੀ ਤੇ ਜਾਂਦੇ ਆ, ਤੁਹਾਡੀ ਲਾਇਸੈਂਸ ਪਲੇਟ ਸਕੈਨ ਹੁੰਦੀ ਹੈ, ਪਲੱਸ ਤੁਹਾਡਾ ਇੰਜਨ ਦਾ ਧੂੰਆਂ ਸਕੈਨ ਹੁੰਦਾ ਆ। ਸੋ ਜਦੋਂ ਲਾਇਸੈਂਸ ਪਲੇਟ ਸਕੈਨ ਹੁੰਦੀ ਹੈ, ਇੰਜਨ ਦਾ ਧੂੰਆਂ ਸਕੈਨ ਹੁੰਦਾ ਆ, ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਆਟੋਮੈਟਿਕ ਟਿਕਟਸ ਜਿਹੜੀਆਂ ਹੈਗੀਆਂ ਮਿਲਣੀਆਂ ਸ਼ੁਰੂ ਹੁੰਦੀਆਂ। ਸੋ ਇਹ ਜਿਹੜਾ ਇਸ਼ੂ ਹੈਗਾ, ਜਿਹੜਾ ਮੈਨ ਪਾਵਰ ਦਾ ਇਸ਼ੂ ਸੀਗਾ ਪਹਿਲਾਂ, ਕਿ ਇੰਪਲੀਮੈਂਟ ਕਰਨ ਦਾ ਇਸ਼ੂ ਸੀਗਾ, ਉਹ ਹੁਣ ਕਾਫੀ ਹੱਦ ਤੱਕ ਜਿਹੜਾ ਹੋ ਸਕਦਾ ਕਿ ਜਿਹੜਾ ਕਾਰਬ ਵੱਲੋਂ ਕੰਟਰੋਲ ਕਰ ਲਿਆ ਜਾਵੇ ਜਦੋਂ ਇਲੈਕਟ੍ਰੋਨਿਕਲੀ ਤੁਸੀਂ ਇਸ ਚੀਜ਼ ਸਬਮਿਟ ਕਰਦੇ ਆ। ਓਕੇ,
ਠੀਕ ਹੈ। ਤੇ ਉਹ ਜਿਹੜਾ ਉਹ ਲੋਕਾਂ ਦਾ ਉਹ ਮੁੱਦਾ ਹੈ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਇਹ ਇਨਫੋਰਸਮੈਂਟ ਦੇ ਨਾਲ ਇਹਨਾਂ ਨੂੰ ਜਿਹੜੇ ਕੰਪਲਾਇੰਟ ਆ, ਜਿਹੜੇ ਕਹਿੰਦੇ ਵੀ ਸਾਨੂੰ ਤਾਂ ਮਹਿੰਗੇ ਟਰੱਕ ਲੈਣੇ ਪਏ, ਉਹ ਦੂਜੇ ਉਦਾਂ ਹੀ ਜਿਹੜੇ ਆ ਉਹ ਚੱਲ ਰਹੇ ਆ, ਵੀ ਉਹ ਉਸ ਦੇ ਉੱਤੇ ਠੱਲ ਪੈ ਜਾਊਗੀ? ਡੈਫੀਨੇਟਲੀ ਠੱਲ ਪਊਗੀ ਜੀ, ਡੈਫੀਨੇਟਲੀ। ਕਿਉਂਕਿ ਸਕੈਨਿੰਗ ਹੈ ਨਾ, ਹੁਣ ਉੱਥੇ ਕੋਈ ਬੰਦਾ ਨਹੀਂ ਖੜਾ, ਕੁਝ ਨਹੀਂ ਖੜਾ, ਦਿਨ ਰਾਤ ਇੱਕ ਸਕੈਨਰ ਦੇ ਥੱਲੇ ਤਾਂ ਜਦੋਂ ਤੁਸੀਂ ਲੰਘਦੇ ਹੋ ਤਾਂ ਚਾਹੇ ਕੋਈ ਉੱਥੇ ਖੜਾ ਚਾਹੇ ਨਹੀਂ ਖੜਾ, ਉਹਨੇ ਆਟੋਮੈਟਿਕਲੀ ਚਿੱਠੀਆਂ ਇਸ਼ੂ ਕਰੀ ਜਾਣੀਆਂ ਕੰਪਿਊਟਰ ਨੇ। ਤੇ ਇਹਦਾ ਮਤਲਬ ਆ ਵੀ ਫਿਰ ਉਹ ਜਿਹੜੇ ਕੰਪਲਾਇੰਟ ਵਾਲੇ ਉਹ ਤਾਂ ਫਿਰ ਥੋੜੇ ਖੁਸ਼ ਵੀ ਹੋਣਗੇ ਵੀ ਚੰਗੀ ਗੱਲ ਹੈ, ਫਾਈਨਲੀ ਇਹ ਚੀਜ਼ ਹੋਣ ਜਾ ਰਹੀ ਹੈ। ਜੀ ਜੀ ਬਿਲਕੁਲ। ਜੀ ਬਿਲਕੁਲ। ਤੇ ਰਮਨ ਜੀ, ਹਰਜੋਤ ਜੀ, ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਗੱਲਬਾਤ ਨੂੰ ਇਦਾਂ ਹੀ ਆਪਾਂ ਜਾਰੀ ਰੱਖਾਂਗੇ। ਜੁੜੇ ਰਹਿਣਾ ਇਦਾਂ ਪੰਜਾਬੀ ਰੇਡੀਓ USA ਦੇ ਨਾਲ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਰਮਨ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ ਕੁਝ ਹੋਰ ਕਾਲਰ ਜੁੜ ਰਹੇ ਆ, ਆਪਾਂ ਉਹਨਾਂ ਦੇ ਵਿਚਾਰ ਜਿਹੜੇ ਉਹ ਲੈਣੇ ਆ। ਜੁੜੇ ਨੇ ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ ਗੱਲ ਕਰਨੀ ਸੀ, ਤੁਸੀਂ ਹੁਣੇ ਹੀ ਗੱਲ ਕਰਦੇ ਸੀ ਨਾ ਇਨਫੋਰਸਮੈਂਟ ਦੀ CTC ਦੀ ਕਿਵੇਂ ਹੋਊਗੀ। ਜੀ ਜੀ। ਸੋ ਇਹਦੇ 'ਚ ਉਹਨਾਂ ਨੇ ਬੜਾ ਇੱਕ ਕਲੀਅਰ ਕੀਤਾ ਜੀ, ਉਹਨਾਂ ਨੇ ਇਹ ਸਿਸਟਮ ਨੂੰ ਸਾਰੇ ਨੂੰ DMV ਦੇ ਸਿਸਟਮ ਨਾਲ ਅਟੈਚ ਕਰ ਦਿੱਤਾ। ਉਹਦੇ ਲਈ ਕੀ ਹੋ ਰਿਹਾ ਕਿ ਜਿਹੜਾ ਟਰੱਕ ਕੰਪਲਾਇੰਸ 'ਚ ਨਹੀਂ ਹੋਊਗਾ ਉਹਦੀ ਰਜਿਸਟ੍ਰੇਸ਼ਨ ਨਹੀਂ ਹੋਊਗੀ। ਜਦੋਂ ਅਸੀਂ ਰਜਿਸਟ੍ਰੇਸ਼ਨ ਕਰਦੇ ਹਾਂ ਤੇ ਉਹਦੇ ਉੱਤੇ ਆ ਜਾਂਦਾ SB 210 ਨਾਨ ਕੰਪਲਾਇੰਸ। ਸੋ ਉਹ ਇਨਫੋਰਸਮੈਂਟ ਤੇ ਆਪੇ ਹੀ ਹੋ ਗਈ। ਜਿੰਨੇ ਵੀ ਤੁਹਾਡੀ ਰਜਿਸਟ੍ਰੇਸ਼ਨ ਹੈ ਕਿਸੇ ਦੀ, ਜੇ ਉਹ ਨਹੀਂ ਹੈਗਾ ਸਿਸਟਮ ਵਿੱਚ ਰਜਿਸਟਰਡ ਜਾਂ ਉਹ ਪ੍ਰੋਪਰ ਸਮੋਕ ਚੈੱਕ ਵਗੈਰਾ ਜਦੋਂ ਵੀ ਉਹ ਕਹਿਣਗੇ, ਪਹਿਲੇ 3 ਸਾਲ ਉਹ 6 ਮਹੀਨੇ ਬਾਅਦ ਕਹਿਣਗੇ, ਬਾਅਦ 'ਚ ਫਿਰ 3 ਮਹੀਨੇ ਬਾਅਦ ਕਹਿਣਗੇ। ਜੇ ਉਹ ਨਹੀਂ ਹੋਇਆ ਤਾਂ ਰਜਿਸਟ੍ਰੇਸ਼ਨ ਨਹੀਂ ਹੋਣੀ ਕਿਸੇ ਦੀ ਵੀ। ਈਵਨ ਹੁਣੇ ਹੀ ਸਿਸਟਮ ਕਈਆਂ ਨੂੰ ਬਲੌਕ ਕਰਨ ਲੱਗ ਗਿਆ, ਹਾਲਾਂਕਿ ਉਹਦੀ ਇੰਪਲੀਮੈਂਟੇਸ਼ਨ 1 ਜਨਵਰੀ ਤੋਂ ਆ। ਠੀਕ ਆ, ਅੱਛਾ ਪਹਿਲਾਂ ਹੀ ਆਲਰੇਡੀ ਤੁਸੀਂ ਦੇਖ ਰਹੇ ਆ। ਹਾਂਜੀ ਹਾਂਜੀ, ਕਿਉਂਕਿ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ 1 ਨਵੰਬਰ ਤੋਂ, ਪਰ ਉਹ DMV ਤੇ 에ਅਰ ਸੋਰਸ ਬੋਰਡ ਦੀ ਕੋਈ ਮਿਸਕਮਿਊਨੀਕੇਸ਼ਨ ਸੀਗੀ। ਉਹ ਹੁਣੇ ਹੀ ਕਈ ਟਰੱਕ ਰੁਕ ਜਾਂਦੇ ਆ ਤੇ ਉਹ ਫਿਰ ਉਹਨਾਂ ਨੂੰ 에ਅਰ ਸੋਰਸ ਬੋਰਡ ਨੂੰ ਭੇਜ ਕੇ ਕਲੀਅਰ ਕਰਵਾਉਣੇ ਪੈਂਦੇ ਆ। ਤੇ ਪਹਿਲੀ ਤੋਂ ਬਾਅਦ ਤਾਂ ਫਿਰ ਹੋਣੇ ਹੀ ਨਹੀਂ। ਫਿਰ ਜੇ ਉਹ ਰਜਿਸਟਰਡ ਹੋਏ ਹੋਣਗੇ, ਕੰਪਲਾਇੰਸ ਹੋਣਗੇ, ਤਾਂ ਉਹ ਅੱਗੇ ਫਾਰਵਰਡ ਤੁਸੀਂ ਜਾ ਸਕਦੇ ਆ, ਅਦਰਵਾਈਜ਼ ਨਹੀਂ ਜਾ ਸਕਦੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਨਰਿੰਦਰ ਜੀ ਦੱਸਣ ਦੇ ਲਈ। ਥੈਂਕ ਯੂ ਵੀਰੇ, ਥੈਂਕ ਯੂ, ਮਿਹਰਬਾਨੀ ਜੀ, ਧੰਨਵਾਦ। ਥੈਂਕ ਯੂ ਜੀ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਕਿੰਨਾ ਵੀਰਾਂ ਸਤਿ ਸ੍ਰੀ ਅਕਾਲ ਸੁਣਨ ਵਾਲੇ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਇੱਥੇ ਆਪਣੇ ਪੰਜਾਬੀਆਂ ਕੋਲ ਕਿਉਂ ਨਹੀਂ ਸਟੈਪ ਲਿਆ ਜਾ ਰਿਹਾ? ਕਿਉਂਕਿ ਜਿੱਥੇ ਹੁਣ ਗਲਾ ਘੁੱਟਿਆ ਜਾ ਰਿਹਾ ਆਮ ਬੰਦੇ ਦਾ, ਨਾਰਮਲ ਇਨਸਾਨ ਦਾ, ਉੱਥੇ ਕਿਉਂ ਨਹੀਂ ਸਟੈਪ ਲਿਆ ਜਾਂਦਾ? ਉੱਦਾਂ ਦੇ ਆਪਾਂ ਲਾਈਕ ਲਾ ਬੁੱਕ ਦੇ ਮਾਮਲੇ 'ਚ ਕਿੱਥੇ ਤੱਕ ਕਿੰਨਾ ਤੇਲ ਫੂਕਿਆ, ਕਿੰਨੇ ਚਾਹ ਪਕੌੜੇ ਖਾਦੇ ਆ। ਹੁਣ ਜਿੱਥੇ ਅਸਲ 'ਚ ਗਲਾ ਘੁੱਟਿਆ ਜਾ ਰਿਹਾ ਉੱਥੇ ਕਿਉਂ ਨਹੀਂ ਆਪਣੇ ਪੰਜਾਬੀ ਬੋਲਦੇ ਵੀ ਇਹ ਲਾ ਨਹੀਂ ਪਾਸ ਹੋਣਾ ਚਾਹੀਦਾ, ਇਹ ਲਾ ਵਿਰੁੱਧ ਕਿਉਂ ਨਹੀਂ ਬੋਲਦੇ? ਹੁਣ ਲਾ ਬੁੱਕ ਨਾਲ ਤਾਂ ਕੋਈ ਅਸਰ ਨਹੀਂ ਪੈਂਦਾ ਇਹੋ ਜਿਹਾ, ਠੀਕ ਆ, ਪਰ ਇੰਨਾ ਕਿੰਨਾ ਅਸਰ ਪੈਣਾ ਇਹ ਸੋਚ ਕੇ ਵੇਖੋ ਭਲਾ ਮੜ ਜਾ। ਹਾਂਜੀ ਜੀ ਹਾਂਜੀ, ਇਹ ਮਤਲਬ ਕਿ ਤੁਸੀਂ ਕਾਰ ਦੇ ਲਾ ਦੀ ਗੱਲ ਕਰ ਰਹੇ ਆ? ਹਾਂਜੀ ਹਾਂਜੀ, ਜੇ ਮੰਨ ਲਓ ਟਰੱਕ ਆਮ ਬੰਦੇ ਕੋਲ ਮਾੜਾ ਟਰੱਕ ਆ, ਤੈਨੂੰ ਕੀ ਪ੍ਰੋਬਲਮ ਆ? ਇਹਨਾਂ ਨੂੰ ਕੀ ਗੌਰਮੈਂਟ ਨੂੰ ਕੀ ਪ੍ਰੋਬਲਮ ਆ ਰਹੀ? ਤੁਹਾਨੂੰ ਲੱਗਦਾ ਵੀ ਗਲ ਘੁੱਟਿਆ ਜਾ ਰਿਹਾ ਬੰਦੇ ਦਾ? ਦੇਖੋ ਜੀ, ਇਹ ਗੱਲ ਜਿਹੜਾ 2008-9 ਦਾ 7 ਦਾ ਚੱਲਿਆ ਹੋਇਆ, ਔਰ ਮੈਂ ਇਸ ਚੀਜ਼ ਦਾ 2013 ਤੋਂ ਗਵਾਹ ਹੈਗਾ ਕਿ ਜਿੰਨੀਆਂ ਕੁ ਮੀਟਿੰਗਸ, ਜਿੰਨੀਆਂ ਕੁ ਐਜੀਟੇਸ਼ਨ, ਜਿੰਨੀਆਂ ਕੁ ਚੀਜ਼ਾਂ ਦੇ ਵਿੱਚ ਮੈਂ ਗਿਆ ਹੈਗਾ, ਘਰ ਦੀਆਂ ਚੀਜ਼ਾਂ ਦੇ ਵਿੱਚ, ਤੇ ਮੇਰੇ ਖਿਆਲ ਅੱਜ ਤੱਕ ਰੌਲਾ ਪਾ ਕੇ ਗੱਲ ਦਾ ਥੁੱਕ ਵੀ ਸੁੱਕ ਗਿਆ ਹੈ, ਪਰ ਅੱਜ ਤੱਕ ਕੋਈ ਮੀਟਿੰਗ ਤੇ ਨਹੀਂ ਆਉਂਦਾ ਤੇ ਨਾ ਹੀ ਕੋਈ ਉੱਥੇ ਪ੍ਰੋਟੈਸਟ ਤੇ ਜਾਂਦਾ ਹੈ। ਇਹ ਅੱਜ ਦੀ ਨਹੀਂ, ਇਹ ਲਾਅ ਜਿਹੜਾ ਹੈ ਬਹੁਤ ਪੁਰਾਣਾ ਚੱਲਿਆ ਆ ਰਿਹਾ, ਬਹੁਤ ਪੁਰਾਣਾ। ਇਹ ਸਿਰਫ ਹੁਣ ਤਰੀਕਾ ਆ ਰਹੀਆਂ ਜਦੋਂ ਇੰਪਲੀਮੈਂਟ ਹੋਣਾ ਹੈ। ਭਾਜੀ ਇਹ ਤੁਸੀਂ ਛੱਡ ਦਿਓਗੇ, ਅਸੀਂ ਮੇਰੇ ਖਿਆਲ ਪੰਜਾਬੀ ਰੇਡੀਓ USA ਗਵਾਹ ਇਸ ਚੀਜ਼ ਦਾ ਕਿ ਆਪਾਂ ਕਦੋਂ ਦੇ ਅਗਾਹ ਕਰ ਰਹੇ ਹਾਂ ਹਰ ਇੱਕ ਨੂੰ। ਮੇਰੇ ਖਿਆਲ ਸ਼ਾਇਦ ਹੋ ਸਕਦਾ ਵੀ ਕੋਈ ਵੀ ਐਡਾ ਲੰਮਾ ਜਿਹੜਾ ਆ ਜਿਹੜੀ ਚੀਜ਼ ਨਾ ਚੱਲੀ ਹੋਵੇ। ਮੈਨੂੰ ਅਜੇ ਤੱਕ ਯਾਦ ਹੈ ਕਿ ਅਸੀਂ 2013 ਦੇ ਵਿੱਚ ਅਨਾਊਂਸ ਕੀਤਾ ਸੀ ELD ਦਾ, 2017 ਦੇ ਵਿੱਚ ਜਾ ਕੇ ਲੱਗੀ ਹੈ। 2013 ਤੋਂ ਲੈ ਕੇ 17 ਤੱਕ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਜਿੱਦਣ 17 ਜਾ ਕੇ ਲੱਗਣ ਲੱਗੀ ਉਦੋਂ ਜਾ ਕੇ ਅਸੀਂ ਝੰਡੇ ਚੱਕ ਕੇ ਤੁਰੇ ਹਾਂ। ਹੁਣ ਕਾਰ ਦੀ ਗੱਲ ਆ, ਇਹ 2008-9 ਦੀ ਚੱਲਣ ਲਈ ਆ, ਠੀਕ ਹੈ। ਅੱਜ ਅਸੀਂ 2023 ਦੇ ਵਿੱਚ ਜਾ ਕੇ ਕਹਿੰਦੇ ਵੀ ਆਪਾਂ ਖੜਦੇ ਨਹੀਂ, ਆਪਾਂ ਕਦੀ ਵੀ ਨਹੀਂ ਖੜਦੇ। ਇਹ ਸਾਡੀ ਟਰੱਸਟ ਦੀ ਆ, ਸਾਡੀ ਕਮਿਊਨਿਟੀ ਦੀ, ਅਸੀਂ ਕਦੀ ਵੀ ਨਹੀਂ ਖੜਦੇ। ਜਦੋਂ ਮੌਕੇ ਤੇ ਗ੍ਰਾਸ ਰੂਟ ਲੈਵਲ ਤੇ ਜਦੋਂ ਲੜਨ ਦੀ ਗੱਲ ਆਉਂਦੀ ਹੈ ਨਾ, ਉਦੋਂ ਕੋਈ ਮੀਟਿੰਗ 'ਚ ਨਹੀਂ ਆਉਂਦਾ। ਉਦੋਂ ਹਰ ਕਹਿੰਦਾ ਜੋ ਉੱਥੇ ਹੋਇਆ ਸੀ ਮੈਨੂੰ ਦੱਸ ਦੀ ਮੀਟਿੰਗ। ਸੋ ਆਈ ਐਮ ਸੌਰੀ ਟੂ ਸੇ ਭਾਜੀ ਕਿ ਅੱਜ ਤੁਸੀਂ ਇਹ ਗੱਲ ਕਰ ਰਹੇ ਆ, ਅਸੀਂ ਪਤਾ ਨਹੀਂ ਕਦੋਂ ਦੇ ਰੌਲਾ ਪਾ ਰਹੇ ਆ, ਪਰ ਮੀਟਿੰਗ ਦੇ ਵਿੱਚ, ਉੱਥੇ ਪ੍ਰੋਟੈਸਟ ਦੇ ਵਿੱਚ, ਕਿਸੇ ਚੀਜ਼ 'ਚ ਕੋਈ ਨਹੀਂ ਆਉਂਦਾ। ਅਲਟੀਮੇਟਲੀ ਐਂਡ ਤੇ ਜਦੋਂ ਜਾ ਕੇ ਕਹਿੰਦੇ ਨਾ, ਤੁਸੀਂ ਹੁਣ ਕਹਿੰਦੇ ਗਲਾ ਘੁੱਟਿਆ ਜਾ ਰਿਹਾ, ਇਹ ਗਲਾ ਤਾਂ ਬੜੇ ਚਿਰ ਦਾ ਘੁੱਟਿਆ ਜਾ ਰਿਹਾ। ਕਿੰਨੀਆਂ ਐਗਜ਼ੰਪਸ਼ਨਸ ਮਿਲੀਆਂ ਤੁਹਾਨੂੰ ਆਪਣੇ ਕੈਰੀਅਰਸ ਨੂੰ, ਕਿੰਨੀਆਂ ਐਗਜ਼ੰਪਸ਼ਨਸ ਮਿਲੀਆਂ? ਕਦੋਂ ਦਾ ਇਹ ਜਿਹੜਾ ਲਾਅ ਆ ਇਹਨੂੰ ਪੁਸ਼ ਆਊਟ ਕਰਕੇ ਹੋ ਰਿਹਾ, ਪਰ ਕਿਸੇ ਨੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼, ਕਿਸੇ ਨੇ ਆਪਣੇ ਲੋਕਲ ਲਾਅ ਗੱਲ ਕੀਤੀ, ਕਿਸੇ ਨੇ ਨਹੀਂ ਕੀਤੀ ਜੀ। ਸੋ ਆਈ ਐਮ ਸੌਰੀ ਟੂ ਸੇ ਦਿਸ ਇਜ਼ ਨਾਟ ਰਾਈਟ। ਨਹੀਂ ਭਾਜੀ, ਤੁਸੀਂ ਤੇ ਅਗਾਹ ਕਰਦੇ ਆ ਰਹੇ ਆ, ਪੰਜਾਬੀ ਰੇਡੀਓ USA ਵੀ ਆ, ਪਰ ਰੌਲਾ ਭਾਜੀ ਸਾਡੇ ਅਗਾਹ ਕਰਨ ਦਾ ਫਾਇਦਾ ਕੀ ਆ? ਨਹੀਂ ਸਾਡੇ ਅਗਾਹ ਕਰਨ ਦਾ ਸਾਨੂੰ ਦੱਸੋ ਨਾ ਵੀ ਸਾਨੂੰ, ਮਤਲਬ ਅਸੀਂ ਅਲਟੀਮੇਟਲੀ ਆਣ ਕੇ ਕਈ ਵਾਰੀ ਇਹ ਸੋਚੀਦਾ ਦਿਮਾਗ ਦੇ ਸਾਡਾ ਫਾਇਦਾ ਕੀ, ਅਸੀਂ ਕੀ ਮਤਲਬ ਕੀ ਅਚੀਵ ਕੀ ਕੀਤਾ?
ਕਿਉਂਕਿ ਨਹੀਂ ਨਹੀਂ ਇਹ ਗੱਲ ਠੀਕ ਆ। ਇਵੈਂਚੁਅਲੀ ਤਾਂ ਜਿਹੜੇ ਇੰਡਸਟਰੀ 'ਚ ਆ, ਰੌਲਾ ਤਾਂ ਉਹਨਾਂ ਨੂੰ ਪਾਉਣਾ ਪੈਣਾ। ਅਸੀਂ ਤਾਂ ਤੁਹਾਨੂੰ ਖਬਰ ਦੱਸ ਸਕਦੇ ਹਾਂ, ਆਹ ਹੋ ਰਿਹਾ, ਏਦਾਂ ਹੋ ਜਾਣਾ, ਆਹ ਹੋਣ ਵਾਲਾ ਆ। ਫਿਰ ਸਾਨੂੰ ਆ ਕੇ ਕਹਿੰਦੇ ਯਾਰ ਅਜੇ ਤਾਂ ਇਲੈਕਟ੍ਰਿਕ ਟਰੱਕ ਤਾਂ ਆਉਣੇ ਆ 35 'ਚ, ਤੁਸੀਂ ਪਹਿਲਾਂ ਕੋ ਦੱਸਦੇ ਆ। ਦੋ ਤੁਹਾਡੇ ਸਾਹਮਣੇ ਆ। ਦੱਸਦੇ ਨਹੀਂ ਸਾਡੇ ਅਗੇਂਸਟ ਉਹ ਟਿਕਟੌਕ ਮੂਵੀਆਂ ਬਣਾ ਕੇ ਉੱਤੇ ਪਾ ਦਿੰਦੇ ਵੀ ਦੇਖੋ ਜੀ ਵੀ ਜੀ ਹੁਣੇ ਦੱਸੀ ਜਾਂਦੇ ਆ। ELD ਦਾ ਕਿੰਨੇ ਸਾਲ ਪਹਿਲਾਂ ਦੱਸਿਆ ਜੀ। ਮੈਂ ਤੁਹਾਨੂੰ ਦੱਸਦਾ 13 ਸਾਲ ਹੋ ਗਏ ਆ, 13 ਸਾਲ ਹੋ ਗਿਆ ਕਾਰ ਦਾ ਰੌਲਾ ਪਾਉਂਦੇ ਨੂੰ, 13 ਸਾਲ। ਇਹ ਇਵੈਂਚੁਅਲੀ ਆਉਣਾ ਹੀ ਸੀਗਾ ਜੀ। ਦੇਖੋ ਇੱਕ ਚੀਜ਼ ਆ ਇਹ ਸਾਰੇ ਦੇ ਵਿੱਚ, ਕੱਲ ਨਾ ਐਲੀਮੈਂਟ ਕਾਨਫਰੰਸ ਦੇ ਵਿੱਚ ਵੀ ਜਿਹੜੇ ਆਪਣੇ ਕਿਸਾਨ ਸੀ ਨਾ, ਉਹ ਬੜੇ ਨਿਰਾਸ਼ ਸੀਗੇ। ਇਹ ਆਪਾਂ ਕਿੰਨੀ ਵਾਰੀ ਉਹ ਪ੍ਰੋਗਰਾਮ 'ਚ ਵੀ ਗੱਲ ਕੀਤੀ, ਇਹ ਪ੍ਰੋਗਰਾਮ 'ਚ ਵੀ ਗੱਲ ਕੀਤੀ, ਤਕਰੀਬਨ ਇਹ ਗੱਲ ਹਰ ਥਾਂ ਤੇ ਢੁੱਕਦੀ ਆ। ਯੋਰ ਸਾਇਲੈਂਸ ਇਜ਼ ਬੇਸਿਕਲੀ ਸੇਇੰਗ ਯੈਸ। ਜਿਹੜੀ ਮੁੱਕ ਦੀ ਗੱਲ ਆ, ਤੁਹਾਡੀ ਚੁੱਪੀ ਹਾਂ ਦੇ ਬਰਾਬਰ ਆ। ਇਹ ਕਹਾਵਤਾਂ ਐਵੇਂ ਨਹੀਂ ਬਣੀਆਂ, ਇਹ ਚਿਰ ਤੋਂ ਇਸੇ ਲਈ ਬਣੀਆਂ ਆ। ਜਦੋਂ ਤੁਸੀਂ ਕਿਤੇ ਕੋਈ ਅਨਿਆਂ ਹੁੰਦਾ ਦੇਖਦੇ, ਚੁੱਪ ਵੱਟ ਲੈਂਦੇ ਆ। ਚਾਹੇ ਉਹ ਟਰਾਂਸਨੈਸ਼ਨਲ ਜਿਹੜੀ ਰਿਪਰੈਸ਼ਨ ਆ ਉਸ ਦੀ ਗੱਲ ਕਰ ਲਓ, ਚਾਹੇ ਇਹਨਾਂ ਕਾਨੂੰਨਾਂ ਦੀ ਗੱਲ ਕਰ ਲਓ। ਜੇ ਤੁਸੀਂ ਚੁੱਪੀ ਧਾਰ ਲਈ ਆ, ਇਹਦਾ ਮਤਲਬ ਤੁਹਾਡੀ ਚੁੱਪ ਵਿੱਚ ਉਹਨਾਂ ਦੀ ਹਾਂ ਜੁੜੀ ਹੋਈ ਆ। ਤੁਸੀਂ ਉਸ ਦੇ ਹੱਕ ਦੇ ਵਿੱਚ ਆ। ਅਗਲਿਆਂ ਨੂੰ ਕੀ ਬਦਲਣ ਦੀ ਲੋੜ ਆ ਜਦੋਂ ਤੁਸੀਂ ਰੌਲਾ ਹੀ ਨਹੀਂ ਪਾਉਣਾ। ਉੱਥੇ ਉਹ ਕਹੀ ਜਾਂਦੇ ਸੀ ਬੀ ਦਾ ਸਕਵੀਕੀ ਵੀਲ, ਵੀ ਰੌਲਾ ਪਾਓ, ਪਰ ਜਿਨ੍ਹਾਂ ਦੇ ਉੱਤੇ ਭਾਰ ਆ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਜਿਹੜਾ ਉਹ ਪੈ ਰਿਹਾ। ਸੋ ਆਈ ਥਿੰਕ ਹੁਣ ਹਾਥੀ ਵੀ ਲੰਘ ਗਿਆ, ਪੂੰਛ ਵੀ ਲੰਘ ਗਈ ਆ, ਹੁਣ ਤਾਂ ਸਵਾਰੀ ਕਰੋ ਹਾਥੀ ਦੀ। ਹੁਣ ਤਾਂ ਇਹ ਸਾਡਾ ਦੱਸਣਾ ਆ ਵੀ ਟਿਕਟਾਂ ਨਾ ਲੈ ਲਿਓ ਜਾਂ ਹੋਰ ਤੁਹਾਡੇ ਤੇ ਫਾਈਨ ਨਾ ਹੋਵੇ, ਵੀ ਆਪਣੇ ਆਪ ਨੂੰ ਕੰਪਲਾਈਂਟ ਕਰ ਲਿਓ ਜੇ ਤੁਸੀਂ ਬਿਜ਼ਨਸ ਦੇ ਵਿੱਚ ਰਹਿਣਾ ਆ ਤਾਂ। ਜੀ ਮੈਂ ਤਾਂ ਰਾਜਗੜ੍ਹ ਹੁਣ ਹੋਰ ਗੱਲਾਂ ਨਹੀਂ, ਗੱਲਾਂ ਕੀ ਯਾਰ, ਚਲੋ ਤੁਸੀਂ ਪ੍ਰੋਟੈਸਟ ਤੇ ਨਹੀਂ ਆਉਣਾ, ਚਲੋ ਤੁਸੀਂ ਮੀਟਿੰਗ 'ਚ ਨਹੀਂ ਆਉਣਾ। ਅਸੀਂ ਤਾਂ ਇੱਕ ਸਿਰਫ ਕਹਿੰਦੇ ਵੀ ਮੈਂਬਰ ਬਣੋ, ਨਾਤਾ ਦੇ ਵੀ ਮੈਂਬਰਸ਼ਿਪ। ਅਸੀਂ ਨੰਬਰ ਤਾਂ ਜੇ ਅਸੀਂ ਕਿਤੇ ਜਾਣੇ ਰਿਪਰੈਜ਼ੈਂਟ ਕਰਦੇ, ਘੱਟੋ ਘੱਟ ਅਸੀਂ ਨੰਬਰ ਤਾਂ ਦਿਖਾ ਸਕੀਏ ਵੀ ਸਾਡੇ ਇੰਨੇ 1000 ਬੰਦੇ ਸਾਡੇ ਪਿੱਛੇ ਆ, ਠੀਕ ਹੈ ਨਾ। ਅਸੀਂ ਉਹ ਵੀ ਨਹੀਂ ਕਰ ਸਕਦੇ ਹੈਗੇ। ਮਤਲਬ ਹੋਰ ਗੱਲਾਂ ਦੀਆਂ ਗੱਲਾਂ ਤਾਂ ਛੱਡੋ, ਕਿਤੇ ਜਾਣਾ ਆਉਣਾ ਛੱਡੋ। ਜੇ ਤੁਹਾਡੀ ਰਿਪਰੈਜ਼ੈਂਟੇਸ਼ਨ ਕਰਨ ਨੂੰ ਕੋਈ ਬੈਠਾ ਆ, ਕੋਈ ਕਰਦਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਸਪੋਰਟ ਕਰੋ ਨਾ। ਲੋਕ ਉਹਨੂੰ ਵੀ ਨਹੀਂ ਸਪੋਰਟ ਕਰਦੇ। ਉਹਨੂੰ ਵੀ ਕਈ ਵਾਰੀ ਸਾਨੂੰ ਕਾਲ ਕਰਕੇ ਕਹਿੰਦੇ ਯਾਰ ਮੈਂ ਬੈਨੀਫਿਟ ਕੋਈ ਹੈ ਨਹੀਂ ਗਾ, ਸੋ ਮੇਰੀ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ 10 ਮੈਂਬਰ ਸਾਈਨ ਅਪ ਕਰਦਾ ਨਵੇਂ, ਤੇ ਉਹਦੇ ਪਿਛਲੇ ਸਾਲ ਵਾਲੇ, ਪਿਛਲੇ ਸਾਲਾਂ ਵਾਲੇ 8 ਮੈਂਬਰ ਕੈਂਸਲ ਹੋ ਜਾਂਦੇ ਆ। ਪਰ ਇਹ ਕਮੈਂਟਸ ਕਿੰਨੇ ਵਾਰ ਹੁੰਦੇ ਆ FMCSA ਨੂੰ ਲੈ ਕੇ, ਵੱਖ-ਵੱਖ ਮੁੱਦਿਆਂ ਦਾ ਆਪਾਂ ਕਿੰਨਾ ਰੌਲਾ ਪਾਣੇ, ਕਮੈਂਟ ਕਰੋ। ਆਪਾਂ ਕਹਿੰਦੇ ਵੀ ਇੰਨੇ % ਆਪਣੀ ਕਮਿਊਨਿਟੀ ਆ ਜੀ, ਇਦਾਂ ਬੱਲੇ ਬੱਲੇ ਕਰਾਈ ਆ, ਪਰ ਕਮੈਂਟ ਵਿੱਚ ਕਿਤੇ ਨਹੀਂ ਦਿਸਦੀ। ਇਹੋ ਜਿਹੀਆਂ ਚੀਜ਼ਾਂ 'ਚ ਆਪਾਂ ਫਿਰ ਪਿੱਛੇ ਰਹੇ। ਨਥਿੰਗ ਬੈਡ ਨਹੀਂ ਆ, ਵੀ ਬੈਡ ਇਸ ਗੱਲੋਂ ਵੀ ਆਪਾਂ ਹਿੱਸਾ ਨਹੀਂ ਲੈਂਦੇ। ਤੇ ਡੈਮੋਕ੍ਰੇਸੀ ਜਿਹੜੀ ਆ ਨਾ, ਹਾਂ ਵੀ ਐਕਟ ਕਰਨਾ ਚਾਹੀਦਾ ਇਨ ਟਾਈਮ। ਸੱਪ ਲੰਘੇ ਤੇ ਲੀਕ ਕੁੱਟੇ ਦਾ ਕੋਈ ਫਾਇਦਾ ਨਹੀਂ, ਜਿਹੜਾ ਉਹ ਗੱਲ ਹੁੰਦੀ ਆ ਵੀ ਮੌਕੇ ਤੇ ਹੀ ਹੁੰਦਾ ਆ, ਵੀ ਉਹ ਚੀਜ਼ ਹੁੰਦੀ ਆ। ਤੇ ਰਾਜਗੜ੍ਹ ਹੋਰ ਗੱਲ ਦੱਸਦੇ, ਜਿਹੜੀ ELD ਹੈਗੀ ਆ, ELD ਜਿਹੜੀਆਂ ਬੰਦ ਹੋਈਆਂ ਹੈਗੀਆਂ, ਉਹਦੇ ਬਾਰੇ ਦੇ ਵਿੱਚ ਬਹੁਤ ਕੁਐਸਚਨ ਆਉਂਦਾ ਹੈਗਾ। ਮੈਂ ਥੋੜਾ ਟਾਈਮ ਲਾ ਕੇ ਦੱਸ ਰਿਹਾ ਕਿ ਜਿਹੜੀਆਂ ELDs ਬੰਦ ਹੋਈਆਂ ਹੈਗੀਆਂ, ਉਹ ਬੇਸਿਕਲੀ ਦਸੰਬਰ 1 ਨੂੰ ਬੰਦ ਹੋਈਆਂ ਹੈਗੀਆਂ। ਦਸੰਬਰ 1 ਤੋਂ ਨੌਨ ਕੰਪਲਾਇੰਟ ਹੈਗੀਆਂ, ਠੀਕ ਆ ਜੀ। ਸੋ ਨੌਨ ਕੰਪਲਾਇੰਟ ਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਜਿਹੜਾ ਆ ਬਾਹਰ ਲਾ ਇਨਫੋਰਸਮੈਂਟ ਤੁਹਾਨੂੰ ਰੋਕਦਾ ਆ, they can issue you a warning, saying ਕਿ non compliant ELD ਆ। ਇਹ ELD ਦਾ ਜਿਹੜਾ ਆ ਡਾਟਾ ਜਿਹੜਾ ਆ ਉਹ ਉਹਨਾਂ ਨੂੰ ਤੁਸੀਂ ਟ੍ਰਾਂਸਫਰ ਨਹੀਂ ਕਰ ਸਕਦੇ। ਉਹ ਡਾਟਾ ਤੁਹਾਡੇ ELD ਤੇ ਦੇਖ ਸਕਦੇ ਆ, ਪਰ ਡਾਟਾ ਟ੍ਰਾਂਸਫਰ ਨਹੀਂ ਹੋ ਸਕਦਾ ਉਹਨਾਂ ਨੂੰ। ਸੋ ਜੇ ਡਾਟਾ ਟ੍ਰਾਂਸਫਰ ਨਹੀਂ ਹੁੰਦਾ, ਉਹ ਚੀਜ਼ ਜਿਹੜੀ ਆ ਉਹ ਵਾਇਓਲੇਸ਼ਨ ਹੈਗੀ ਆ ਤੁਹਾਡੀ। ਸੋ ਜਿਹੜੀ ਵੀ ਤੁਸੀਂ ELD ਜੇ ਕੋਈ ਵੀ ਤੁਹਾਡੀ ਇਸ ਵੇਲੇ ਰਿਵੋਕ ਹੋਈ ਆ, ਤੁਸੀਂ ਆਪਣੀ ਪੇਪਰ ਲੌਗਬੁੱਕ ਯੂਜ਼ ਕਰ ਸਕਦੇ ਆ। ਤੇ ਨਾਲ ਦੇ ਨਾਲ ਹੀ ਤੁਸੀਂ ਆਪਣੀ ਜਿਹੜੀ ਨਵੀਂ ELD ਆ, ਕੋਈ ਵੀ ਜੇ ਨਵੀਂ ਕਰਨੀ ਹੈਗੀ ਆ, ਜੇ ਤੁਸੀਂ ਵੇਟ ਕਰਨੀ ਆ ਇਸ ELD ਦੀ, ਦੈਟਸ ਫਾਈਨ। ਜਿਹੜੀ ਤੁਹਾਡੀ ਰਿਵੋਕ ਹੋਈ ਆ ਉਹਦੀ ਤੁਸੀਂ ਵੇਟ ਕਰਨੀ ਆ, ਵੇਟ ਕਰ ਸਕਦੇ ਆ, ਹਫ਼ਤਾ 2 ਹਫ਼ਤੇ ਵੇਟ ਕਰ ਸਕਦੇ ਆ। ਜੇ ਤੁਹਾਨੂੰ 2 ਹਫ਼ਤਿਆਂ ਦੇ ਵਿੱਚ ਕੋਈ ਜਵਾਬ ਨਹੀਂ ਆਉਂਦਾ ਹੈਗਾ, ਤੁਸੀਂ ਆਪਣੀ ਨਵੀਂ ELD ਜਿਹੜੀ ਆ ਉਹ ਆਰਡਰ ਕਰ ਸਕਦੇ ਆ, ਔਰ ਉਹਦੀ ਆਰਡਰ ਰਸੀਦ ਨਾਲ ਰੱਖ ਸਕਦੇ ਆ। ਤੇ ਤੁਸੀਂ 30 ਜਨਵਰੀ ਤੱਕ ਪੇਪਰ ਲੌਗਬੁੱਕ ਯੂਜ਼ ਕਰ ਸਕਦੇ ਆ, ਜਦ ਤੱਕ ਤੁਹਾਡੀ ELD ਆਣ ਕੇ ਤੁਹਾਡੀ ਇੰਸਟਾਲ ਨਹੀਂ ਹੁੰਦੀ। ਪਰ ਤੁਹਾਡੀ ELD 30 ਜਨਵਰੀ ਤੋਂ ਪਹਿਲਾਂ ਤੁਹਾਡੇ ਟਰੱਕ 'ਚ ਇੰਸਟਾਲ ਹੋਣੀ ਚਾਹੀਦੀ ਆ। ਸੋ ਕਹਿਣ ਦਾ ਭਾਵ ਇਹ ਆ, ਹਰਭੁਪਿੰਦਰ ਸਿੰਘ ਹੁਣੀ ਪੁੱਛ ਰਹੇ ਸੀਗੇ ਕਿ ਆਪਾਂ ਕਿੱਦਾਂ ਕਰ ਸਕਦੇ ਆ, ਵੀ ਕਿੰਨਾ ਚਿਰ ਪੇਪਰ ਲੌਗਬੁੱਕ ਯੂਜ਼ ਕਰ ਸਕਦੇ ਆ। ਸੋ ਤੁਸੀਂ ਦਸੰਬਰ 1 ਤੋਂ ਲੈ ਕੇ ਜਨਵਰੀ 30 ਦੇ ਵਿੱਚ ਪੇਪਰ ਲੌਗਬੁੱਕ ਯੂਜ਼ ਕਰ ਸਕਦੇ ਆ।
ਪਲੱਸ ਤੁਹਾਡੀ ELD ਜਿਹੜੀ ਆ ਨਵੀਂ ELD ਆ, ਜਾਂ ਇਹ ਪੁਰਾਣੀ ਜਿਹੜੀ ELD ਜੇ ਇਹ ਰੀਇਨਸਟੇਟ ਹੋ ਜਾਂਦੀ ਆ ਤੇ ELD 30 ਜਨਵਰੀ ਤੋਂ ਪਹਿਲਾਂ ਤੁਹਾਡੇ ਟਰੱਕ 'ਚ ਚੱਲਣੀ ਚਾਹੀਦੀ ਆ। ਸੋ 60 ਦਿਨ So ਮਿਲਦੇ that ਆ is ਬੇਸਿਕਲੀ 60 ਡੇਜ਼ ਆ। 60 ਡੇਜ਼ ਹੈਗੀ ਆ ਕਿਸੇ ਵੀ ਕੈਰੀਅਰ ਕੋ ਜਿਹੜਾ ਨਾਨ ਕੰਪਲਾਇੰਟ ELD ਯੂਜ਼ ਕਰ ਰਿਹਾ ਇਸ Change ਵੇਲੇ, ਕਰਨ ਉਹਦੇ ਕੋਲ ਦੇ ਲਈ ਉਹਨੂੰ। 60 ਡੇਜ਼ ਹੈਗੇ ਆ। ਸੋ ਮੈਂ ਰਿਕਮੈਂਡ ਇਹ ਕਰਦਾ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਕੋਈ ਵੀ ਤੁਹਾਡੀ ELD ਜਿਹੜੀ ਆ ਉਹ ਰਿਵੋਕ ਹੋਈ ਆ, ਪਲੀਜ਼ ਪੇਪਰ ਲੌਗਬੁੱਕ ਯੂਜ਼ ਕਰੋ, ਕਿਉਂਕਿ ਕਾਲਸ ਆ ਰਹੀਆਂ ਹੈਗੀਆਂ ਜਿਹਦੇ ਵਿੱਚ ਕਿ ਡਰਾਈਵਰ ਨੂੰ ਰੋਕਿਆ ਜਾ ਰਿਹਾ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਜਿਹੜੀ ELD ਹੈਗੀ ਆ ਇਹ ਨਾਨ ਕੰਪਲਾਇੰਟ ਹੈਗੀ ਆ। ਸੋ ਨਾਨ ਕੰਪਲਾਇੰਟ ELD ਯੂਜ਼ ਕਰਨਾ ਮਤਲਬ ਹੈ ਕਿ ਵਾਇਓਲੇਸ਼ਨ ਆ। ਠੀਕ ਹੈ। 60 ਦਿਨਾਂ ਉਹ ਬਾਅਦ ਫਿਰ violation- ਉਹ ਹੋਊਗਾ ਰੌਲਾ ਉਹ ਜ਼ਿਆਦਾ ਅਜੇ ਜਿਹੜੇ ਆ ਨਾ ਕਾਫੀ ਜਿਹੜੇ ਬੰਦੇ ਹੈਗੇ ਆ, ਅਜੇ ਕਾਫੀ ਪੁਲਿਸ ਵਾਲੇ ਹੈਗੇ। ਹੁਣ ਕਾਲਸ ਪਿਛਲੇ ਵੀਕ ਮੈਨੂੰ ਇਹ ਵੀ ਆਈਆਂ ਹੈਗੀਆਂ ਕਿ ਆਇਓਵਾ ਜਾਂ ਇੱਧਰ ਜਿਹੜੇ ਆ ਸਟੇਟ ਆ 80 ਦੇ ਉੱਤੇ, ਇਹ ਬਿਲਕੁਲ ਹੀ ਸਿੱਧਾ ਹੀ ਕਹਿ ਰਹੇ ਆ ਵੀ ਅਸੀਂ ਮਤਲਬ ਹੀ ਨਹੀਂ ਸਾਨੂੰ ਵੀ ਕਿਹੜਾ ਮਾਡਲ ਤੁਹਾਡਾ ਬੰਦ ਹੋਇਆ ਕਿਹੜਾ ਨਹੀਂ ਹੋਇਆ, ਸਾਡੇ ਲਈ ਸਿਰਫ ਇੱਕ ਨਾਂ ਬੰਦ ਹੋ ਗਿਆ ਤੇ ਸਾਰੀਆਂ ਬੰਦ ਹੋ ਗਈਆਂ, ਸਾਨੂੰ ਕੋਈ ਮਤਲਬ ਨਹੀਂਗਾ, ਤੁਸੀਂ ਨਾਨ ਕੰਪਲਾਇੰਟ। ਠੀਕ ਹੈ। ਸੋ ਇਹ ਜਿੱਦਾਂ ਆਪਾਂ ਜਦੋਂ ਗੱਲ ਕਰਦੇ ਹੁੰਦੇ ਨਾ ਵੀ ਹਰ ਇੱਕ ਸਟੇਟ ਦੀ ਜਿਹੜੀ ਲਾਅ ਐਨਫੋਰਸਮੈਂਟ ਆ ਉਹ ਡਿਫਰੈਂਟ ਆ, ਹਰ ਇੱਕ ਸਟੇਟ ਦੀ ਲਾਅ ਐਨਫੋਰਸਮੈਂਟ ਜਿਹੜੀ ਆ ਉਹ ਟੋਟਲੀ ਇੰਟਰਪ੍ਰੀਟ ਡਿਫਰੈਂਟ ਕਰਦੀ ਆ। ਇਹ ਫਰਸਟ੍ਰੇਸ਼ਨ ਵੀ ਆ ਸਾਡੇ ਲਈ ਕਿ ਜਦੋਂ DOT ਤੋਂ ਕੋਈ ਲਾਅ ਇਸ਼ੂ ਹੁੰਦਾ, ਕੋਈ ਇਨਫੋਰਮੇਸ਼ਨ ਆਉਂਦੀ ਆ, ਉਹ ਹਰ ਸਟੇਟ ਉਹਨੂੰ ਡਿਫਰੈਂਟ ਆਪਣੇ ਢੰਗ ਦੇ ਨਾਲ ਲੈ ਰਹੀ ਆ, ਆਪਣੇ ਢੰਗ ਦੇ ਨਾਲ ਉਹਨੂੰ ਇੰਟਰਪ੍ਰੀਟ ਕਰਦੇ ਆ। ਠੀਕ ਆ। ਸੋ ਇਸ ਕਰਕੇ ਜਿਹੜਾ DOT ਦਾ ਲਾਅ ਆ ਅਸੀਂ ਉਹ ਦੱਸਦੇ ਹਾਂ ਤੁਹਾਨੂੰ, ਉਹਨੂੰ ਸਟੇਟ ਕਿੱਦਾਂ ਇੰਟਰਪ੍ਰੀਟ ਕਰ ਰਹੀ ਆ ਉਹ ਸਾਡੇ ਹੱਥ 'ਚ ਨਹੀਂਗਾ ਜੀ। ਸੋ ਪਲੀਜ਼ ਜਿਹੜਾ ਲਾਅ ਆ ਉਹ ਇਹ ਕਹਿੰਦਾ ਆ ਜਿਹੜੀ ਰਿਵੋਕ ਹੋਈ ELD ਆ ਉਹ ਦਸੰਬਰ 1 ਤੋਂ ਬਾਅਦ ਜਿਹੜੀ ਆ ਉਹ ਨਾਨ ਕੰਪਲਾਇੰਟ ਹੈਗੀ ਆ। ਤੁਸੀਂ ਪੇਪਰ ਲੌਗਬੁੱਕ ਯੂਜ਼ ਕਰ ਸਕਦੇ ਆ ਔਰ ਪੇਪਰ ਲੌਗਬੁੱਕ ਯੂਜ਼ ਕਰਨ ਦੇ ਨਾਲ ਤੁਹਾਨੂੰ ਜਿਹੜਾ ਆ ਆਪਣੀ ਨਵੀਂ ELD ਜਿਹੜੀ ਆ ਉਹ ਆਰਡਰ ਕਰਨੀ ਪੈਣੀ ਆ। ਉਹਦੀ ਰਸੀਦ ਨਾਲ ਰੱਖੋ, ਉਹਦਾ ਆਰਡਰ ਕਨਫਰਮੇਸ਼ਨ ਨਾਲ ਰੱਖੋ ਤਾਂ ਕਿ ਤੁਸੀਂ ਲਾਅ ਐਨਫੋਰਸਮੈਂਟ ਨੂੰ ਦਿਖਾ ਸਕੋ ਕਿ ਮੈਂ ਪੇਪਰ ਲੌਗਬੁੱਕ ਯੂਜ਼ ਕਰ ਰਿਹਾ, ਮੇਰੀ ELD ਰਿਵੋਕ ਹੋ ਗਈ ਸੀ, ਆ ਮੇਰੀ ਨਵੀਂ ELD ਦਾ ਆਰਡਰ ਫਾਰਮ ਆ, ਮੈਂ ਸਾਰਾ ਕੁਝ ਰੈਡੀ ਟੂ ਗੋ ਆ, ਜਿੱਦਣ ਮੇਰੀ ELD ਆ ਗਈ ਮੈਂ ਲਵਾ ਲੂੰਗਾ। ਸੋ ਦਿਸ ਇਜ਼ ਹਾਊ ਇਟਸ ਗੋਇੰ ਟੂ ਵਰਕ। ਠੀਕ ਹੈ। ਦੂਸਰੀ ਗੱਲ ਇਹ ਆ ਕਿ ਬਹੁਤ ਜਿਹੜੇ ਉਹਨਾਂ ਦੀਆਂ ਕਾਲਾਂ ਆ ਰਹੀਆਂ ਹੈਗੀਆਂ ਕਿ ਭਾਜੀ ਕੀ ਕਰੀਏ, ਸਾਡੇ ਜਿਹੜੇ ਹੁਣ ਨਵੇਂ ਡਰਾਈਵਰ ਰੱਖੇ ਆ ਉਹਨਾਂ ਨੂੰ ELD ਪੇਪਰ ਵਾਲੀ ਬਣਾਉਣੀ ਨਹੀਂ ਆਉਂਦੀ। ਹੁਣ ਇਹ ਵੀ ਬਹੁਤ ਵੱਡੀ ਇਸ਼ੂ ਆ, ਬਹੁਤ ਵੱਡੀ ਪ੍ਰੋਬਲਮ ਹੈ। ਇਹ ਵੀ ਨਵੀਂ ਚੀਜ਼ ਆ ਗਈ ਨਾ, ਲਾਈਕ ਫੁੱਲ ਸਰਕਲ ਆ ਨਵੀਂ ਨਹੀਂ, ਇਹ ਚੀਜ਼ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਡਰਾਈਵਰ ਐਸੇ ਆ ਜਿਨ੍ਹਾਂ ਨੂੰ ਪੇਪਰ ਲੌਗਬੁੱਕ ਦਾ ਪਤਾ ਹੀ ਕੱਖ ਨਹੀਂ। ਉਹ ਆਏ ਸਿੱਧੇ ELD ਐਰਾ ਚ ਆਏ ਨਾ ਫਿਰ। ਹਾਂ ਨਹੀਂ ELD ਐਰਾ ਚ ਤੁਸੀਂ ਆਏ ਆ ਦੈਟਸ ਫਾਈਨ, ਪਰ ਜਦੋਂ ਤੁਸੀਂ ਟਰੱਕ ਸਕੂਲ ਚ ਜਾਂਦੇ ਆ ਤੁਹਾਨੂੰ ਪੇਪਰ ELD ਸਾਰੀ ਸਿੱਖਣੀ ਚਾਹੀਦੀ ਆ, ਸਿਖਾਉਣੀ ਪੈਂਦੀ ਆ ਉੱਥੇ। ਪੇਪਰ ELD ਤੇ ਸਾਰਾ ਸਿੱਖਿਆ ਉੱਥੇ ਇਲੈਕਟ੍ਰੋਨਿਕ ELD ਤੇ ਤੁਹਾਨੂੰ ਨਹੀਂ ਸਿਖਾ ਸਕਦੇ, ਉੱਥੇ ਪੇਪਰ ELD ਤੇ ਸਿੱਖਣਾ ਪੈਣਾ। ਨਾ ਉੱਥੇ ਸਕੂਲ ਦੇ ਵਿੱਚ ਪੇਪਰ ELD ਚੱਲਦੀ। ਇਹਦਾ ਮਤਲਬ ਕਿਤੇ ਉਹ ਵੀ ਰਹਿ ਗਿਆ ਕੰਮ ਉਹਨਾਂ ਤੋਂ ਸਿੱਖਣਾ। ਸੋ ਹੁਣ ਇਹ ਵੀ ਇੱਕ ਬਹੁਤ ਜ਼ਿਆਦਾ ਦੀ ਪ੍ਰੋਬਲਮ ਹੈਗੀ ਭਾਜੀ, ਪੇਪਰ ELD ਤੇ ਚਲਾ ਤਾਂ ਲਈਏ ਪਰ ਬੰਦੇ ਨੂੰ ਬਣਾਉਣੀ ਨਹੀਂ ਆਉਂਦੀ। ਚਲੋ YouTube ਦੇਖੋ, ਉਹਨੇ ਦੀ ਕਈਆਂ ਨੇ ਬਣਾਈ ਹੋਣੀ, ਕਿੱਦਾਂ ਬਣਾਉਣੀ ਆ। ਆਈ ਥਿੰਕ ਦੈਟ ਵਿਲ ਬੀ ਦ ਈਜ਼ੀ ਪਾਰਟ ਉਹਦੇ ਵਿੱਚ। ਜੀ ਨਹੀਂ ਰਾਜਕੇਸ਼ ਤੁਸੀਂ ਨਾਪਾ ਨੂੰ ਕਾਲ ਕਰੋ, ਸਾਡੇ ਕੋਲ ਡਰਾਈਵਰ ਦਾ ਟੈਸਟ ਹੈਗਾ ਆ ਜਾਂ ELD ਦਾ ਸਾਡੇ ਕੋਲ ਆਪਣਾ ਹੈਗਾ ਤੁਹਾਡਾ ਟ੍ਰੇਨਿੰਗ ਹੈਗੀ ਆ ਜੀ। ਠੀਕ ਹੈ ਜੀ। ਸੋ ਤੁਸੀਂ ਟ੍ਰੇਨਿੰਗ ਬਾਏ ਕਰ ਸਕਦੇ ਆਪਣੇ ਡਰਾਈਵਰ ਲਈ, ਉਹਨਾਂ ਨੂੰ ਕਹੋ ਟ੍ਰੇਨਿੰਗ ਪਾਸ ਕਰੋ ਆਪਣੀ। ਜੀ ਜੀ। ਤੇ ਅਗਲਾ ਜਿਹੜਾ ਰਾਜਕਨਵੀਰ ਸਿੰਘ ਜੀ ਤੇ ਰਮਨ ਜੀ ਮੇਨ ਮੁੱਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਹੈਗਾ, ਹਰ ਇੱਕ ਇੰਡਸਟਰੀ ਦੇ ਵਿੱਚ ਹਿੱਟ ਕਰ ਰਿਹਾ। ਤੇ ਸੋਮਵਾਰ ਨੂੰ ਸਾਡੇ ਜਿਹੜੇ ਸਪੈਸ਼ਲ ਸ਼ੋਅ ਹੁੰਦਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਟੈਕਨੋਲੋਜੀ ਦੇ ਉੱਤੇ ਆਧਾਰਿਤ ਆਪਣਾ ਕਰੀਦਾ ਜੀ। ਹਰਵਿੰਦਰ ਕੰਗ ਹੁਣੀ ਜਿਹੜੇ ਮੈਨੇਜਰ ਆ ਕੰਪਨੀ 'ਚ, ਇੱਥੋਂ ਉਹਨੇ ਮਾਸਟਰਸ ਕੀਤੀ ਆ। ਰਾਜਕਨਵੀਰ ਸਿੰਘ ਵੀ ਤੁਹਾਨੂੰ ਪਤਾ ਹੀ ਆ ਵੀ ਇੱਥੋਂ ਇਹਨਾਂ ਨੇ ਮਾਸਟਰਸ ਕੀਤੀ ਹੋਈ ਆ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੋਂ। ਹੁਣ ਟਰੱਕਿੰਗ ਇੰਡਸਟਰੀ 'ਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਬਿਲਕੁਲ ਲੀਡ ਲੈ ਰਹੀ ਹੈਗੀ ਆ। ਇਹਦਾ ਜਿਹੜਾ ਇਫੈਕਟ ਆ ਕਹਿੰਦੇ ਤਾਂ ਜਿਹੜੇ ਤਾਂ ਹੈਗੇ ਯੰਗ ਡਰਾਈਵਰ ਉਹ ਤਾਂ ਇਹਨੂੰ ਅਡੈਪਟ ਕਰ ਸਕਦੇ ਬਹੁਤ ਈਜ਼ੀਲੀ। ਜਿਹੜੇ ਥੋੜੇ 올ਡਰ ਡਰਾਈਵਰ ਆ ਜਿਹੜੇ 40-45 ਸਾਲ ਤੋਂ ਉੱਪਰ ਦੇ ਆ ਉਹਨਾਂ ਲਈ ਔਖਾ ਹੋਊਗਾ, ਪਰ ਇਹਦਾ ਫਾਇਦਾ ਬਹੁਤ ਆ। ਹੁਣ ਵੱਖ-ਵੱਖ ਅੱਜ ਵੀ ਇੱਕ ਬਹੁਤ ਵੱਡੀ ਨਿਊਜ਼ ਆ ਆਰਟੀਫੀਸ਼ੀਅਲ ਇੰਟੈਲੀਜੈਂਸ, ਇੱਕ ਕੰਪਨੀ ਜਿਹੜੀ ਆ, ਇੱਕ ਸੌਫਟਵੇਅਰ ਕੰਪਨੀ ਸਮਸਾਰਾ ਕਰਕੇ ਆ, ਉਹਨਾਂ ਨੇ ਇੱਕ ਆਰਟੀਫੀਸ਼ੀਅਲ ਪਾਵਰਡ ਕੋਚ ਤਿਆਰ ਕੀਤਾ। ਇੱਕ ਉਹ ਇੰਸਟਰੂਮੈਂਟ ਆ, ਤੁਸੀਂ ਆਪਣੇ ਉਹਦੇ ਚਲਾ ਦਿੰਦੇ ਆ ਟਰੱਕ ਦੇ ਵਿੱਚ ਤੇ ਸਾਰਾ ਕੁਝ ਜਿਹੜਾ ਰਿਕਾਰਡ ਹੋਈ, ਈਵਨ ਜੇ ਡਰਾਈਵਰ ਫੋਨ ਵੀ ਚੱਕੂਗਾ ਤੇ ਉਹਨੂੰ ਇੱਕਦਮ ਬੋਲ ਪੈਣਾ ਵੀ ਭਾਈ ਫੋਨ ਥੱਲੇ ਰੱਖ, ਤੇ ਮੂਹਰੇ ਵੈਦਰ ਕਿੱਦਾਂ ਦਾ ਆ,
ਕਈ ਜਿਹੜੇ ਫਰਾਡ ਐਕਸੀਡੈਂਟ ਹੁੰਦੇ ਆ ਵੀ ਲੈ ਜੀ ਵੱਡੀ ਗੱਡੀ 'ਚ ਆਪਾਂ ਕਾਰ ਮਾਰ ਲਈਏ ਤੇ ਪੈਸੇ ਮਿਲ ਜੂਗੇ, ਉਹ ਸਾਰਾ ਕੁਝ ਉਹਦੇ 'ਚ ਰਿਕਾਰਡ ਹੋਣਾ। ਸੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਇਸ ਸਾਲ ਦੇ ਵਿੱਚ ਹੁਣ ਸਾਲ ਦਾ ਚਲੋ ਐਂਡ ਹੀ ਆ, ਆਉਣ ਵਾਲੇ ਸਾਲ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਇਹਦਾ ਯੂਜ਼ ਆ ਹੁਣ ਟਰੱਕਿੰਗ ਇੰਡਸਟਰੀ ਕਰੂਗੀ। ਇੰਸ਼ੋਰੈਂਸ ਕੰਪਨੀਆਂ ਰਿਕੁਆਇਰ ਕਰ ਰਹੀਆਂ ਬਹੁਤ ਸਾਰਿਆਂ ਨੂੰ ਵੀ ਉਹਦੇ ਵਿੱਚ ਯੂਜ਼ ਕਰੋ ਤਾਂ ਕਿ ਪਤਾ ਲੱਗ ਸਕੇ। ਕੁਛ ਜਿਹੜੇ ਡਰਾਈਵਰਸ ਆ ਉਹ ਇਹ ਕਹਿ ਰਹੇ ਵੀ ਸਾਡੀ ਜਿਹੜੀ ਆ ਉਹ ਹਿੱਟ ਹੋਣੀ ਆ, ਪਰ ਅਲਟੀਮੇਟਲੀ ਚਾਹੇ ਉਹ ਟਰੱਕਿੰਗ ਕੰਪਨੀਆਂ ਆ ਚਾਹੇ ਉਹ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੂੰ ਇਹ ਸੇਫਟੀ ਜਿਹੜਾ ਮੇਨ ਕੰਸਰਨ ਆ ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਸੇਫਟੀ ਦੇ ਲਈ ਬਹੁਤ ਵਧੀਆ ਜਿਹੜੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਵਰਤੋਂ ਹੋਊਗੀ। ਕਈ ਕੰਪਨੀਆਂ ਨੇ ਆਲਰੇਡੀ ਯੂਜ਼ ਕਰਨਾ ਵੀ ਇਸ ਨੂੰ ਸ਼ੁਰੂ ਕਰ ਦਿੱਤਾ ਹੈਗਾ ਜੀ। ਕਾਲਰ ਵੀ ਲੈਣੇ। ਹਾਂਜੀ ਜੀ ਜੀ ਬਿਲਕੁਲ ਹਰਜੋਤ ਭਾਜੀ ਕਿ ਆਪਣਾ ਇੱਕ ਹੁਣ ਜਿਹੜੀ ਯੂਕੇ ਬੇਸਡ ਕੰਪਨੀ ਹੈਗੀ ਆ, ਉਹਨਾਂ ਨੇ ਇੱਕ ਸ਼ਿਪਿੰਗ ਲੇਬਲ ਵੀ ਕ੍ਰੀਏਟ ਕਰ ਲਿਆ ਜਿਹੜਾ ਕਿ ਇੰਬੈਡਡ ਚਿਪ ਦੇ ਨਾਲ ਆਉਂਦਾ ਹੈ, ਜੋ ਸ਼ਿਪਿੰਗ ਲੇਬਲ ਜਦੋਂ ਤੁਹਾਡੇ ਪੈਕੇਜਸ ਤੇ ਲੱਗਦਾ ਹੈ 5G ਸੈਲੂਲਰ ਦੇ ਨਾਲ ਉਹ ਕਨੈਕਟਡ ਰਹਿੰਦਾ ਹੈ ਤੇ ਉਹ ਜਿਹੜੇ ਪੈਕੇਜ ਆ ਲਾਈਵ ਉਹ ਜਿਹੜੇ ਆ ਟਰੈਕ ਹੋ ਸਕਦੇ। ਹਾਂਜੀ, ਕੱਲ ਮੈਂ ਖੇਤੀਬਾੜੀ ਵਾਲੀ 'ਚ ਗਿਆ ਸੀ, ਪੈਕਰਸ ਦੀਆਂ ਕਈ ਜੌਬਾਂ ਖਤਰੇ 'ਚ ਆ AI ਦੇ ਕਰਕੇ। ਉੱਥੇ ਕਈ ਮਸ਼ੀਨਾਂ ਨਵੀਆਂ ਦੇਖੀਆਂ, ਉਹ ਰਿਪੋਰਟ ਦੇ ਵਿੱਚ ਤੁਸੀਂ ਦੇਖਿਓ। ਹੁਣ ਇਹ ਨਾ ਕਿਉਂ ਵੀ ਡਰਾਉਂਦੇ ਆ ਜਾਂ ਕੀ ਆ, ਬਟ ਦੈਟਸ ਦ ਰਿਐਲਿਟੀ ਆਫ ਇਟ ਭਾਈ। ਜਿਹੜੀਆਂ ਕੰਪਨੀਆਂ ਉਹਨਾਂ ਨੂੰ ਬੈਨੀਫਿਟ ਦਾ ਮਤਲਬ ਆ, ਉਹ ਬੰਦਾ ਇਹ ਨਹੀਂ ਕਹਿੰਦੇ ਵੀ 8 ਤੋਂ 5 ਕੰਮ ਕਰਦਾ ਹੋਵੇ, 5 ਵਜੇ ਥੱਕਿਆ ਹੋਵੇ, ਫਿਰ ਕੰਮ ਦਾ ਚੱਜ ਨਾ ਹੋਵੇ, ਮਸ਼ੀਨ ਤੋਂ ਕੰਮ ਕਰਾਓ ਜਿਹੜੀ ਨਾਨ ਸਟਾਪ ਜਿਹੜੀ ਲਗਾਤਾਰ ਕਰਦੀ ਰਵੇ। ਸੋ ਇਹ ਆਪਾਂ ਤਾਂ ਵੀ ਜੀ ਕਹਿੰਦੇ ਰਹੇ ਆ ਵੀ ਦੇਖੋ ਹੁਣ ਜਿਹੜੇ ਟਰੱਕ ਆ ਇਹ ਟਰੱਕ 'ਚ ਬੈਠ ਕੇ ਨਹੀਂ ਚੱਲਣੇ, ਘਰੋਂ ਚੱਲਣੇ, ਆਫਿਸ 'ਚ ਚੱਲਣੇ ਆ। ਇੱਥੇ ਜਿਹੜੀ ਟਰੈਕਟਰ ਦਿਖਾਇਆ ਸੀ ਨਹੀਂ ਹੋਣੀ, ਤੁਹਾਡੇ ਘਰੋਂ ਤੁਸੀਂ ਕਰ ਸਕਦੇ ਆਫਿਸ ਤੋਂ ਟਰੈਕਟਰ। ਬਹੁਤ ਕੁਝ ਚੇਂਜ ਹੋ ਰਿਹਾ ਹੈ, ਬਹੁਤ ਕੁਝ ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ। ਸੋ ਆਪਾਂ ਨੂੰ ਸਮੇਂ ਦੇ ਹਾਣੀ ਬਣਨਾ ਪੈਣਾ। ਜਿਹੜੇ ਕਹਿੰਦੇ ਆ ਨਾ ਵੀ ਭਾਈ ਪਹਿਲੋਂ ਨਾ ਗੱਲ ਕਰੋ, ਬਾਅਦ ਦੇ ਵਿੱਚ ਜਦੋਂ ਅਗਲੇ ਦਿਨ ਆਉਣ ਵਾਲੀ ਹੋਊਗੀ ਉਦੋਂ ਦੱਸੇ। ਵੈਸੇ ਆਪਾਂ ਨੂੰ ਮੇਬੀ ਕਾਰ ਵਾਲੀ 30 ਤਰੀਕ ਨੂੰ ਹੀ ਦੱਸਣੀ ਚਾਹੀਦੀ ਸੀ ਰਮਨ ਜੀ, ਸ਼ਾਇਦ ਫਿਰ ਠੀਕ ਨਹੀਂ ਤੇ ਵੀ ਹਾਏ ਸਾਨੂੰ ਗੁੱਡ ਨਿਊਜ਼ ਉਦੋਂ ਮਿਲ ਗਈ ਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੀਆਂ ਸਾਰੇ ਗੱਲਾਂ ਬਹੁਤ ਸਹੀ ਆ, ਸੱਚ ਆ ਨਾ। ਧੰਨਵਾਦ ਤੁਹਾਡਾ ਬਹੁਤ। ਭਾਜੀ ਗੱਲ ਤਾਂ ਕੀ ਆ ਨਾ, ਜਦੋਂ ਨੈਫਟਾ ਸ਼ੁਰੂ ਹੋਇਆ ਸੀ ਨਾ, ਮੈਨੂੰ ਵੀ ਬਹੁਤ ਚਾਅ ਸੀਗਾ, ਖੁਸ਼ੀ ਸੀਗੀ ਵੀ ਆਪਣਾ ਆਰਗੇਨਾਈਜੇਸ਼ਨ ਕੋਈ ਸ਼ੁਰੂ ਹੋਇਆ ਟਰੱਕਿੰਗ ਦਾ ਨਾ ਵਧੀਆ ਸੀਗਾ ਨਾ। ਪਰ ਜਿੱਦਾਂ ਗੱਲ ਦਾ ਕੀ ਆ, ਆਪਣੇ ਬੰਦੇ ਸ਼ੱਕ ਬਹੁਤ ਕਰਦੇ ਆ ਨਾ। ਮੈਂ ਵੀ ਬਹੁਤ ਰੌਲੀ ਪਾਈ ਸਾਰਿਆਂ ਨੂੰ ਬਈ ਜੇ ਇਹਨਾਂ ਨਾਲ ਗੱਲ ਕਰਨੀ ਵੀ ਨੈਫਟਾ ਜੁਆਇਨ ਕਰੋ, ਬਈ ਆਪਣਾ ਆਰਗੇਨਾਈਜੇਸ਼ਨ ਹੈ ਪੰਜਾਬੀਆਂ ਦਾ, ਬਈ ਆਪਾਂ ਨੂੰ ਫਾਇਦਾ ਹੋਊਗਾ। ਪਰ ਗੱਲ ਦਾ ਕੀ ਆ, ਆਪਣੇ ਬੰਦੇ ਸ਼ੱਕ ਬਹੁਤ ਕਰਦੇ ਆ ਬਈ ਇਹ ਬੰਦੇ ਨੇ ਕਾਹਦੇ ਆਰਗੇਨਾਈਜੇਸ਼ਨ ਸ਼ੁਰੂ ਕੀਤਾ, ਵੀ ਇਹਨੂੰ ਕੀ ਫਾਇਦਾ ਹੋਊਗਾ। ਏਦਾਂ ਗੱਲਾਂ ਨਾ, ਏਦਾਂ ਨਹੀਂ, ਆਪਾਂ ਨੂੰ ਡਬਲ ਮਾਈਂਡ ਨਹੀਂ ਕਰਨਾ ਚਾਹੀਦਾ। ਬਈ ਆਪਾਂ ਕੋਈ ਬੰਦਾ ਜੇ ਆਰਗੇਨਾਈਜੇਸ਼ਨ ਸ਼ੁਰੂ ਕਰਦਾ ਜਾਂ ਮੋਹਰੇ ਹੁੰਦਾ ਨਾ, ਬਈ ਉਹਨੂੰ ਕੋਈ ਫਾਇਦਾ ਕੱਢਣ ਉਹਨੇ ਸ਼ੁਰੂ ਕੀਤਾ, ਇਹਦਾ ਸਾਰਿਆਂ ਦਾ ਫਾਇਦਾ ਹੋਣਾ ਸੀਗਾ। ਸੋ ਮੈਂ ਵੀ ਸਾਰਿਆਂ ਨੂੰ ਕਹਿੰਦਾ ਹੁੰਦਾ ਜੀ ਵੀ ਜੁਆਇਨ ਕਰੋ, ਪਰ ਮਾੜੀ ਗੱਲ ਇਹ ਆ ਵੀ ਆਪਣੇ ਵੱਲ ਜੁਆਇਨ ਨਹੀਂ ਕਰਦੇ, ਫਿਰ ਮਗਰੋਂ ਕਹਿੰਦੇ ਵੀ ਆਪਾਂ ਇਕੱਠੇ ਨਹੀਂ ਹੁੰਦੇ। ਏਦਾਂ ਨਹੀਂ ਚਾਹੀਦਾ। ਹੋਰ ਆਰਗੇਨਾਈਜੇਸ਼ਨ ਬਹੁਤ ਬਣੇ ਆ ਜਿਹੜੇ ਗੋਰਿਆਂ ਨੇ ਬਣਾਏ ਆ, ਉਹ ਕਾਮਯਾਬ ਤਾਂ ਹੀ ਹੁੰਦੇ ਆ ਕਰਕੇ ਉਹਨਾਂ ਨੰਬਰ ਵੱਧਦੇ ਆ, ਮੈਂਬਰ ਜ਼ਿਆਦਾ ਹੁੰਦੇ ਆ। ਸੋ ਇਹ ਗੱਲ ਆ ਨਾ ਵੀ ਆਪਾਂ ਨੂੰ ਸ਼ੱਕ ਨਹੀਂ ਕਰਨੀ ਚਾਹੀਦੀ। ਜੇ ਬੰਦਾ ਕੋਈ ਮੋਹਰੇ ਹੁੰਦਾ, ਕੋਈ ਕੰਮ ਕਰਨਾ ਮੰਗਦਾ, ਆਪਾਂ ਨੂੰ ਉਹਦੀ ਲੱਤ ਨਹੀਂ ਖਿੱਚਣੀ ਚਾਹੀਦੀ, ਉਹਨੂੰ ਸਪੋਰਟ ਕਰਨਾ ਚਾਹੀਦਾ ਵੀ ਆਪਣੇ ਦੀ ਕੋਈ ਫਾਇਦਾ ਹੋਊਗਾ ਇਹ ਆਰਗੇਨਾਈਜੇਸ਼ਨ ਵਿੱਚੋਂ। ਸੋ ਇਹ ਮੈਂ ਦੇਖਿਆ ਜਿੱਦਾਂ ਵੀ ਬਹੁਤ ਆਪਣੇ ਗਲਤੀ ਆ ਜਿੱਦਾਂ ਸੋਚਣ 'ਚ, ਆਪਣੀ ਕਮਿਊਨਿਟੀ ਸ਼ੱਕ ਤੋਂ ਕਰਦੀ ਜਾਂਦੀ ਹੈ। ਥੈਂਕ ਯੂ ਜੀ। ਧੰਨਵਾਦ ਜੀ, ਮਿਹਰਬਾਨੀ। ਕੰਮ ਦੇਖੋ ਜੀ, ਜੇ ਕੰਮ ਵਧੀਆ ਕਰ ਰਹੇ ਆ ਤਾਂ ਸਪੋਰਟ ਕਰੋ, ਜੇ ਨਹੀਂ ਕਰ ਰਹੇ ਤਾਂ ਫਿਰ ਪਤਾ ਹੀ ਆ ਜੀ ਉਹ ਚੀਜ਼ ਬਹੁਤਾ ਚਿਰ ਟਿਕਦੀ ਨਹੀਂ ਹੁੰਦੀ। ਇਹ ਰਿਐਲਿਟੀ ਆ ਹਰ ਇੱਕ ਚੀਜ਼ ਦੇ ਵਿੱਚ। ਕੁਲਦੀਪ ਜੀ ਹਾਂਜੀ ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ELD ਕੰਪਲਾਇੰਟ ਬਾਰੇ ਗੱਲ ਕਰਨੀ ਸੀਗੀ ਕਿ ਜਿਹੜੀ ਰਿਵੋਕਡ ਹੋਈ ਹੈ ELD ਤੇ ਮੈਨੂੰ ਤਾਂ ਜੇ ਕੱਲ ਪਤਾ ਲੱਗਾ ਸੀ ਤੇ ਮੈਂ ਇੱਧਰ ਜਾ ਰਿਹਾ ਸੀਗਾ ਟੈਨੇਸੀ, ਆਪਣਾ ਮੈਂ ਪੈਨਸਿਲਵੇਨੀਆ ਰਹਿੰਦਾ ਵੈਸੇ, ਤੇ ਮੈਂ ਇਹ ਹਫ਼ਤੇ ਤੋਂ ਬਾਹਰ ਹੀ ਹਾਂ ਤੇ ਕੰਪਨੀ ਨੂੰ ਇਨਫੋਰਮ ਕਰ ਦਿੱਤਾ ਸੀਗਾ ਵੀ ਉਹ ਮੈਸੇਜ ਆ ਰਹੇ ਸੀਗੇ ਰਾਤ ਨੂੰ ਕਿ ਉਹ ELD ਰਿਵੋਕਡ ਹੋ ਗਈ ਆ, ਹੈ ਨਾ। ਤੇ ਉਹ ਹੁਣ ਇਹਨਾਂ ਨੇ ਟੈਨੇਸੀ ਇਹ ਸਕੇਲ ਤੇ ਮੈਨੂੰ ਰੋਕ ਲਿਆ ਇਹਨਾਂ ਨੇ। ਮੈਂ ਉੱਥੇ ਬੈਠਾ ਤੇ ਉਹ ਕਹਿੰਦੇ ਰਿਵੋਕਡ ELD ਤੁਸੀਂ ਨਹੀਂ ਚਲਾ ਸਕਦੇ। ਤੇ ਠੀਕ ਆ, ਮੈਂ ਨਹੀਂ ਚਲਾ ਸਕਦਾ। ਮੈਂ ਕਿਹਾ ਵੀ ਮੈਨੂੰ ਹੁਣ ਪਤਾ ਨਹੀਂ ਸੀਗਾ ਇਸ ਗੱਲ ਦਾ, ਵੀ ਉਹਨਾਂ ਤੇ ਮੈਨੂੰ ਇਹ ਦੱਸਿਆ 60 days ਹੈਗੇ ਆ ਤੁਹਾਡੇ ਕੋਲ। ਉਹ ਕਹਿੰਦੇ ਨੋ ਯੂ ਕਾਂਟ ਡਰਾਈਵ। ਸੋ
ਮੈਨੂੰ ਇਹਨਾਂ ਰੋਕ ਲਿਆ, ਕਹਿੰਦੇ ਤੁਸੀਂ 10 ਘੰਟੇ ਤੁਸੀਂ ਇੱਥੇ ਰੁਕੋ, ਉਸ ਤੋਂ ਬਾਅਦ ਤੁਸੀਂ ਜਾਓਗੇ ਪੇਪਰ ਲੌਗ ਬੁੱਕ ਤੇ ਵਾਪਸ ਜਾ ਕੇ ਫਿਰ ਤੁਸੀਂ ਟਰੱਕ ਆਪਣਾ ਸਟਾਪ ਕਰ ਦਿਓ, ਫਿਰ ਨਹੀਂ ਚਲਾ ਸਕਦੇ। ਇਹ ਏਦਾਂ ਕਹਿ ਰਹੇ ਨੇ, ਇਹ ਪਤਾ ਨਹੀਂ ਕਿਉਂ ਕਹਿ ਰਹੇ ਏਦਾਂ। ਨਹੀਂ ਮੈਂ ਇਸੇ ਕਰਕੇ ਕਹਿ ਰਿਹਾ ਨਾ ਕਿ ਹਰ ਇੱਕ ਸਟੇਟ ਜਿਹੜੀ ਇਹਨੂੰ ਇੰਟਰਪ੍ਰੀਟ ਕਿੱਦਾਂ ਕਰੀ ਉਹ ਡਿਫਰੈਂਟ ਹੈ। ਨਹੀਂ ਤੁਸੀਂ ਚਲਾ ਸਕਦੇ ਆ, ਦੇ ਕੈਨ ਨਾਟ ਸਟਾਪ ਯੂ। ਤੁਸੀਂ ਪੇਪਰ ਲੌਗ ਤੇ ਜਦੋਂ ਤੁਹਾਨੂੰ ਤੁਹਾਡੀ ਕੰਪਨੀ ਨੇ ਅਨਾਉਂਸ ਕਰਤਾ ਸੀ ਨਾ ਵੀ ਤੁਸੀਂ ਤੁਹਾਡੀ ELD ਜਿਹੜੀ ਆ ਉਹ ਰਿਵੋਕ ਹੋ ਗਈ ਆ, that is the time you stop, go to the truck stop। ਐਕਚੁਅਲੀ ਜਿਹੜੀ ELD ਦਾ ਰੂਲ ਹੈਗਾ, ਰੂਲ ਇਹ ਕਹਿੰਦਾ ਆ, ਓਰੀਜਨਲ ਰੂਲ ਇਹ ਕਹਿੰਦਾ ਆ ਕਿ ਤੁਹਾਡੇ ਕੋਲ ਇੱਕ ਸਟੈਕ ਜਿਹੜਾ ਆ ਆਪਣੀ ਪੇਪਰ ਲੌਗ ਬੁੱਕ ਦਾ ਤੁਹਾਡੇ ਟਰੱਕ ਦੇ ਵਿੱਚ ਚਾਹੀਦਾ। ਉਹ ਪਾਰਟ ਆਫ ਇਨਸਪੈਕਸ਼ਨ ਹੈ। ਜਦੋਂ ਤੁਹਾਡੀ ELD ਦੀ ਇਨਸਪੈਕਸ਼ਨ ਹੁੰਦੀ ਆ ਸਕੇਲ ਤੇ, you have to have a paper log in your truck all the time। ਤੁਹਾਡੇ ਪੇਪਰ ਲੌਗ ਹਮੇਸ਼ਾ ਰਹਿਣਾ ਚਾਹੀਦਾ ਟਰੱਕ ਦੇ ਵਿੱਚ। ਪਰ ਜੇ ਨਹੀਂ ਹੈਗਾ, ਫਸਟ ਟਰੱਕ ਸਟਾਪ ਹੋ ਆਪਣਾ ਪੇਪਰ ਲੌਗ ਬੁੱਕ, ਹਾਂਜੀ ਉਹ ਪੇਪਰ ਲੌਗ ਬੁੱਕ ਲਓ, ਪੇਪਰ ਲੌਗ ਬੁੱਕ ਲੈ ਕੇ ਰਾਈਟ ਵੇ ਆਪਣਾ ਉਹ ਜਿਹੜੇ ਪਿਛਲੇ 7 ਦਿਨਾਂ ਦਾ ਤੁਹਾਡਾ ਡਾਟਾ ਹੈਗਾ ਉਹ ਆਪਣੇ ਟ੍ਰਾਂਸਫਰ ਕਰੋ ਲੌਗ ਬੁੱਕ ਪੇਪਰ ਤੇ ਉੱਥੋਂ ਤੁਸੀਂ ਪੇਪਰ ਦੇ ਉੱਤੇ ਕਨਵਰਟ ਹੋ ਜਾਓ। ਦੇ ਕੈਨ ਨਾਟ ਸਟਾਪ ਯੂ ਫਰਮ ਡਰਾਈਵਿੰਗ। ਪਰ ਇਹਨਾਂ ਨੇ ਸਟਾਪ ਕਰਤਾ, ਹਾਲਾਂਕਿ ਮੇਰੀ ਲੌਗ ਬੁੱਕ ਇੱਥੋਂ ਤਕਰੀਬਨ ਨਹੀਂ ਉਹ ਠੀਕ ਹੈ। ਕਈ ਵਾਰੀ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਨੇ, ਈਵਨ ਕੈਲੀਫੋਰਨੀਆ ਚ ਹਰ ਇੱਕ ਜਿਹੜਾ CHP ਵਾਲਾ ਨਾ ਆਫੀਸਰ ਉਹ ਵੀ ਇੰਟਰਪ੍ਰੀਟ ਡਿਫਰੈਂਟ ਕਰਦਾ। ਸੋ ਜਿਸ ਤਰ੍ਹਾਂ ਕਾਨੂੰਨੀ ਤੌਰ ਤੇ ਤੁਸੀਂ ਡਰਾਈਵ ਕਰ ਸਕਦੇ ਆ। ਆਈ ਡੋਂਟ ਨੋ, ਆਪਾਂ ਇਹ ਕਹਿ ਸਕਦੇ ਵੀ ਉਸ ਅਫਸਰ ਨੂੰ ਫਿਰ ਪੂਰੀ ਜਾਣਕਾਰੀ ਨਹੀਂ ਨਹੀਂ ਯੂ ਕਾਂਟ ਡਰਾਈਵ, ਯੂ ਬਾਰ-ਬਾਰ ਹੀ ਕਹਿ ਰਹੇ ਯੂ ਕਾਂਟ ਡਰਾਈਵ। ਨਹੀਂ ਉਹ ਫਿਰ ਗਲਤ ਕਹਿ ਰਿਹਾ ਤੁਹਾਨੂੰ ਜੀ। ELD ਦੇ ਕਾਨੂੰਨਾਂ ਦੇ ਮੁਤਾਬਕ ਜੇ ਉਹ ਰਿਵੋਕ ਵੀ ਹੁੰਦੀ ਆ ਤੁਹਾਡੇ ਕੋਲ, ਤੁਸੀਂ ਜਿੱਦਾਂ ਦੱਸਿਆ ਵੀ ਪਿਛਲੇ 7 ਦਿਨਾਂ ਦਾ ਡਾਟਾ ਪੇਪਰ ਬੁੱਕ ਤੇ ਟ੍ਰਾਂਸਫਰ ਕਰਕੇ ਫਿਰ ਉਨੀ ਦੇਰ ਤੱਕ ਚਲਾ ਸਕਦੇ ਆ ਜਿੰਨੀ ਦੇਰ ਤੱਕ ਤੁਸੀਂ ਰਿਪਲੇਸ ਨਹੀਂ ਕਰ ਰਹੇ। ਹਾਂਜੀ ਤੁਸੀਂ ਏਦਾਂ ਕਰਿਓ, ਪ੍ਰੋਗਰਾਮ ਦੇ ਬਾਅਦ ਦੇ ਵਿੱਚ ਕਾਲ ਕਰ ਲਿਓ ਜਾਂ ਸਾਨੂੰ ਆਪਣੀ ਈਮੇਲ ਭੇਜ ਦਿਓ। ਅਸੀਂ ਤੁਹਾਨੂੰ FMCSA ਦੀ ਈਮੇਲ ਭੇਜ ਦਾਂਗੇ ਜਿਹੜੀ ਸਾਨੂੰ ਆਈ ਆ, ਉਹਦੇ ਚ ਜਿੱਦਾਂ ਉਹਨਾਂ ਨੇ ਲਿਖਿਆ ਉਹਨਾਂ ਨੂੰ ਦਿਖਾ ਸਕਦੇ ਫਿਰ ਤੁਸੀਂ। ਠੀਕ ਹੈ ਨਾ? ਹਾਂਜੀ ਉਹ ਮੈਨੂੰ ਉਹਨਾਂ ਨੇ ਜਿਹੜਾ ਵਾਈਟ ਪੇਪਰ ਜਾਂ ਦਿੱਤਾ ਲਿਖ ਕੇ ਉਹਦੇ ਤੇ। ਹੈਲੋ ਹਾਂਜੀ ਨਹੀਂ ਕੋਈ ਨਹੀਂ, ਤੁਸੀਂ ਨਾ ਪ੍ਰੋਗਰਾਮ ਤੋਂ ਬਾਅਦ ਕਾਲ ਕਰਿਓ ਰਮਨ ਭਾਈ ਨਾਲ ਕੰਟੈਕਟ ਕਰਕੇ ਤੇ ਆਪਣੀ ਈਮੇਲ ਸੈਂਡ ਕਰ ਦਿਓ ਉਹਨਾਂ ਨੂੰ ਤੇ ਉਹ ਫਿਰ ਤੁਹਾਨੂੰ ਕਾਲ ਦੇਣਗੇ। ਮੈਨੂੰ ਨੰਬਰ ਨਹੀਂ ਪਤਾ ਜੀ। ਨੰਬਰ ਤੁਸੀਂ ਨਾ ਸ਼ੋਅ ਤੋਂ ਬਾਅਦ ਦੁਬਾਰਾ ਕਾਲ ਕਰ ਲਿਓ, ਤੁਹਾਨੂੰ ਨੰਬਰ ਅਸੀਂ ਲਿਖਵਾ ਦੇਵਾਂਗੇ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਸਮਾਂ ਤਾਂ ਉਹਦਾ ਸਮਾਪਤ ਹੈ, ਇੱਕ ਅੱਧੇ ਹੋਰ ਕਾਲਰ ਲੈਣੇ ਆ ਤੇ ਫਿਰ ਆਪਾਂ ਸਮਾਪਤੀ ਕਰਦੇ ਆ। ਤੇ ਇੱਕ ਲੈ ਲਿਓ ਜਾਂ 2 ਲੈ ਲਿਓ, ਇੱਕ ਤੇ ਅੱਧਾ ਨਾ ਲਿਓ। ਇਹ ਵੀ ਗੱਲ ਤੁਹਾਡੀ ਠੀਕ ਆ, ਅੱਧੇ ਦੇ ਨਾਲ ਗੱਲ ਨਹੀਂ ਬਣਨੀ। ਸਤਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਉਹ ਜਿਹੜਾ ਤੁਸੀਂ ਕਹਿੰਦੇ ਹੈ ਨਾ ਸਾਊਂਡ ਆਪਾਂ ਸੀਟ, ਕਿਉਂਕਿ ਕੱਲ ਮੈਂ ਟਰੱਕ ਰਿਪੇਅਰ ਕਰਾ ਕੇ ਨਿਊ ਜਰਸੀ ਤੇ ਮੈਂ ਬੋਲਦਾ ਨਿਕਲਿਆ ਸੀ ਮੈਂ, ਤੇ ਮੈਂ ਸ਼ਿਪਰ ਦੇ ਜਦੋਂ ਪਹੁੰਚਿਆ ਨਾ, ਉਹ ਮੈਂ ਜਦੋਂ ਸੀਟ ਬੈਲਟ ਖੋਲੀ ਤੇ ਉਹ ਸਾਊਂਡ ਦੀ ਮੈਨੂੰ ਪਤਾ ਲੱਗਿਆ ਕਿੱਥੋਂ ਸਾਊਂਡ ਆ ਰਿਹਾ। ਉਹ ਸਾਊਂਡ ਮੇਰੇ ਕੈਮਰਾ ਜਿਹੜਾ ਲਾਇਆ ਨੀ ਨਾ ਜਿਹੜਾ ਉਹ ਸ਼ੁਰੂ ਹੋ ਗਿਆ ਕੱਲ। ਜੇ ਸੀਟ ਬੈਲਟ ਖੋਲੋ ਤਾਂ ਸਾਊਂਡ ਬੋਲੇਗਾ, ਜੇ ਤੁਸੀਂ ਫੋਨ ਚੱਕ ਕੇ ਉਹ ਬਲੂਟੂਥ ਲਾਣਾ ਨਾ, ਕੱਲ ਦੀ ਗੱਲ ਏ, ਬਲੂਟੂਥ ਤੁਸੀਂ ਚੱਕਿਆ ਨਾਲ ਹੀ ਸਾਊਂਡ ਬੋਲੇ, ਤੁਸੀਂ ਬਲੂਟੂਥ ਚੱਕ ਕੇ ਨੂੰ ਲਾਣ ਲੱਗੇ, ਉਹਦੇ ਸਾਈਨ ਆ ਜਾਂਦਾ ਉੱਤੇ ਉਹਦੇ। ਹਾਂਜੀ ਉਸੇ ਵੇਲੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹ ਨਹੀਂ ਲਾਤਾ ਉੱਤੇ ਤੁਹਾਡੇ ਕੈਮਰਾ ਜਿਹਾ। ਹਾਂਜੀ ਕੱਲ ਆਇਆ ਮੈਂ ਲੱਭਾ, ਮੈਂ ਕਿਹਾ ਕਿੱਥੋਂ ਟਰੱਕ ਬੋਲਦਾ ਕੌਣ ਆ? ਸੋਚਿਆ ਕੋਈ ਭੂਤ ਆ ਗਿਆ ਵਿੱਚ ਹਨਾ। ਚਲੋ ਠੀਕ ਹੈ ਜੀ। ਹਾਂਜੀ ਮਿਹਰਬਾਨੀ। ਉਹ ਕਹਿੰਦੇ ਚੱਲਦਾ ਮੈਂ ਸਿੰਗਲ ਸੀ, ਟੀਮ ਵਾਲਾ ਤਾਂ ਨਹੀਂ ਬੋਲੀ ਜਾਂਦਾ ਨਾਲ ਕਿਤੇ ਜੀ। ਅਭੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਪੰਜਾਬੀ ਰੇਡੀਓ ਟੀਮ ਦੇ ਸਾਰੇ ਸੁਣਨ ਵਾਲੇ ਸਤਿ ਸ਼੍ਰੀ ਅਕਾਲ। ਮੈਂ ਕਿਹਾ ਭਾਈ ਸਾਹਿਬ ਗੱਲ ਕਰਦੇ, ਮੈਂ ਕਿਹਾ ਝਾਬੂ ਪਾਤਾ ਜੀ ਉਹਨਾਂ ਨੇ। ਪਾਤਾ ਜੀ। ਹਾਂਜੀ ਅੱਛਾ ਜੀ ਭਾਜੀ, ਉਹ ਇੱਕ ਹੁਣੇ ਸਰੋਤੇ ਗੱਲ ਕਰਕੇ ਗਏ ਸੀਗੇ, ਉਹ ਕਹਿੰਦੇ ਸੀਗੇ ਵੀ ਜਿਹੜਾ ਅਸੀਂ ਕੋਈ ਲੀਡਰ ਚੁਣਦੇ ਆ, ਜੋ ਹੁਣ ਭਾਜੀ ਰਮਨ ਨੇ ਆਪਣੇ ਖੋਲੀ ਹੋਈ ਨੈਪ ਆ, ਤੇ ਉਹ ਕ੍ਰਿਟਿਸਾਈਜ਼ ਬਹੁਤ ਕਰਨ ਲੱਗ ਪੈਂਦੇ ਵੀ ਲੈ ਵੀ ਇਹਨੂੰ ਕੀ ਫਾਇਦਾ ਹੋਣਾ ਆ, ਇਹਨੂੰ ਕੀ ਹੋਣਾ ਆ। ਬੇਸਿਕਲੀ ਹੋਣਾ ਹੁੰਦਾ ਇਹ ਆ ਵੀ ਆਪ ਕੁਛ ਕਰਨਾ ਨਹੀਂ ਇਹੋ ਜਿਹੇ ਬੰਦਿਆਂ ਨੇ, ਤੇ ਬਹੁਤ ਮਾੜੀ ਸੋਚ ਵਾਲੇ ਬੰਦੇ ਹੁੰਦੇ ਜਾਂਦੇ ਜਿਹੜੇ ਵੀ ਅਗਲੇ ਵਿੱਚ ਕ੍ਰਿਟਿਸਾਈਜ਼ ਕਰਦੇ। ਦੇਖੋ ਹਰ ਇੱਕ ਬੰਦੇ ਨੇ ਆਪੋ ਆਪਣੀ ਥਿੰਕਿੰਗ ਆ, ਠੀਕ ਆ। ਅਗਲੇ ਬੰਦੇ ਨੇ ਐਸੋਸੀਏਸ਼ਨ ਖੋਲੀ ਹੈ, ਠੀਕ ਆ, ਉਹਨੂੰ ਪੈਸੇ ਬਣਨ ਚਾਹੇ ਨਾ ਬਣਨ, ਦੈਟਸ ਅ ਡਿਫਰੈਂਟ ਸਟੋਰੀ। ਬਟ ਤੁਸੀਂ ਇਹ ਦੇਖੋ ਵੀ ਬਾਕੀਆਂ ਨੂੰ ਫਾਇਦਾ ਕਿੰਨਾ ਹੋ ਰਿਹਾ ਇਸ ਚੀਜ਼ ਦਾ, ਠੀਕ ਨਹੀਂ ਗੱਲ। ਕਿਉਂਕਿ ਇਸ ਚੀਜ਼ ਦਾ ਨਾ ਇਸੇ ਕਰਕੇ ਤਾਂ ਨੁਕਸਾਨ ਹੁੰਦਾ ਸੀ, ਜਿਹੜੇ ਨਾ ਇੱਕ ਤਾਂ ਬੰਦਾ ਨਾ ਵੈਲ ਕੁਆਲੀਫਾਈਡ, ਉਹਨਾਂ ਨੂੰ ਨੌਲੇਜ ਹੈਗੀ ਆ, ਦੈਟ ਮੀਨ ਉਹ ਡਿਜ਼ਰਵ ਕਰਦੇ ਆ ਵੀ ਇਹ ਖੋਲ੍ਹੇ ਆ ਤਾਂ ਤੁਹਾਨੂੰ ਗਾਈਡ ਕਰਨ ਵਿੱਚ ਕਾਫੀ ਹੈਲਪ, ਅਲੱਗ-ਅਲੱਗ ਪ੍ਰੋਗਰਾਮਾਂ ਤੇ ਫੋਨ ਹੁੰਦਾ, ਤੁਹਾਨੂੰ ਦੱਸਦੇ ਆ, ਤੇ ਲੋਕਾਂ ਨੂੰ ਕਾਫੀ ਇਹਨਾਂ ਦੇ ਵਿੱਚ ਹੈਲਪ ਮਿਲਦੀ ਹੈਗੀ ਆ। ਬਟ ਹਾਂ ਕੋਈ ਬੰਦਾ ਹੋਵੇ ਜਿਹਨੂੰ ਕੋਈ ਨੌਲੇਜ ਨਾ ਹੋਵੇ, ਪਤਾ ਨਾ ਹੋਵੇ, ਉਹ ਬੰਦਾ ਖੋਲ ਕੇ ਬੈਠ ਗਿਆ, ਉਹ ਸੈਂਸ ਬਣਦੀ ਹੈ, ਉਹ ਗੱਲ ਕਰਨ ਦਾ ਮਤਲਬ ਹੁੰਦਾ ਵੀ ਠੀਕ ਆ ਵੀ ਆਪਾਂ ਆਹ ਬੰਦੇ ਨੇ ਖੋਲਿਆ ਤੇ ਇਹ ਤਾਂ ਪੈਸੇ ਬਣਾਉਣ ਲਈ ਬਣਿਆ ਜਾਂਦਾ। ਬਟ ਇਸ ਚੀਜ਼ ਨੂੰ ਸੋਚਣਾ ਚਾਹੀਦਾ ਬੰਦਾ ਕਿ ਡਿਜ਼ਰਵੇਬਲ ਬੰਦਾ, ਉਹਨੇ ਇਹ ਚੀਜ਼ ਤੁਹਾਡੇ ਵਾਸਤੇ ਖੋਲੀ, ਤੁਹਾਨੂੰ ਫਾਇਦਾ ਕਿੰਨਾ ਹੋ ਰਿਹਾ। ਮੈਂ ਕਹਿੰਦਾ ਵੀ ਮਤਲਬ ਸਾਡੇ ਲੋਕ ਫਾਇਦਾ
ਬੇਸਿਕਲੀ ਨੁਕਸਾਨ ਹੀ ਸਾਨੂੰ ਇਸੇ ਕਰਕੇ ਹੋਣ ਡਿਆ ਵੀ ਸਾਨੂੰ ਨੌਲੇਜ ਹੈ ਨਹੀਂ, ਠੀਕ ਹੈ ਜੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਚੀਜ਼ ਨੂੰ ਇਹੋ ਜਿਹੀ ਗੱਲਾਂ ਜਿਹੜੀਆਂ ਨਾ ਇਗਨੋਰ ਕਰਕੇ ਤੇ ਇਸ ਚੀਜ਼ ਨੂੰ ਜੁਆਇਨ ਕਰਕੇ ਲੀਡਰ ਤਾਂ ਸਾਨੂੰ ਚੁਣਨਾ ਹੀ ਪੈਣਾ ਆ। ਇਹ ਤਾਂ ਹੈ ਨਹੀਂਗਾ ਲੀਡਰਲੈਸ ਜਿਹੜੀ ਕੋਈ ਵੀ ਚੀਜ਼ ਹੁੰਦੀ ਹੈ ਨਾ ਉਹ ਹਮੇਸ਼ਾ ਨੁਕਸਾਨ ਹੀ ਹੁੰਦੀ ਹੈ। ਇਹ ਬਿਲਕੁਲ ਸਹੀ ਗੱਲ। ਜੇ ਬਣ ਗਿਆ ਤਾਂ ਠੀਕ ਹੋਏ, ਸਾਡਾ ਭਾਈ ਵੱਡਾ ਭਾਈ ਆ ਜਾਂ ਫਿਰ ਵੀ ਹੋਏਗਾ, ਕੋਈ ਵੀ ਹੋਵੇਗਾ ਨਾ ਬੋਲੋ। ਇਹ ਮਾੜੀ ਸੋਚ ਹੈ ਜਿਹੜੀ ਦਿਮਾਗ ਚੋਂ ਕੱਢਣੀ ਪੈਣੀ ਆ। ਬਾਕੀ ਲਾਸਟ ਮੈਂ ਇਹੀ ਕਹੂੰਗਾ ਜਿਹੜਾ ਲਾਗ ਬੁੱਕ ਹੈਗੀ ਜਿੱਦਾਂ ਕਾਫੀ ਸਰੋਤੇ ਕਾਲ ਕਰਦੇ ਆ, ਮਤਲਬ ਉਹਨਾਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਤੇਰੇ ਕਿਸੇ ਜਿਹੜੀ ਆਪਣੇ ਜਿਹੜੇ ਜਿਸ ਕੰਪਨੀ ਦੀ ਮੇਰੇ ਕੋਲ ਵੀ ਸੀਗੀ ਇਹ ਵੀ ਰੀਵੋਕ ਹੋਈ ਵੈਸੇ ਬੇਸਿਕਲੀ। ਇਹਨਾਂ ਨੂੰ ਮੈਂ ਕਾਲ ਕੀਤੀ ਹੈ, ਵੈਸੇ ਮਿਸਗਾਈਡ ਕਰਦੇ ਆ, ਇਹਨਾਂ ਨੂੰ ਇਦਾਂ ਕਹਿਣਾ ਨਹੀਂ ਚਾਹੀਦਾ। ਉਹ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਕੋਈ ਨਹੀਂ ਭਾਈ ਚਲਾਈ ਜਾਓ, you can use it and if somebody stops you that you can't transfer the data and then they can ask you, but basically ਇਹ ਹੁੰਦਾ ਵੀ ਉਹ ਤੁਸੀਂ ਕਰ ਨਹੀਂ ਸਕਦੇ ਯੂਜ਼ ਇਹਨੂੰ। ਅਗਰ ਰੀਵੋਕ ਹੋਈ ਦੈਟ ਮੀਨਸ ਪੇਪਰ ਲਾਗ ਬੁੱਕ ਯੂਜ਼ ਕਰੋ, ਉਹਦਾ ਪ੍ਰਿੰਟ ਆਊਟ ਲੈ ਲਓ ਜਾਂ ਆਫਿਸਰ ਹੈਗਾ ਤੁਹਾਨੂੰ ਕਹੇ ਮੈਨੂੰ ਤਾਂ ਪਤਾ ਨਹੀਂ ਜਾਂ ਕਿੱਦਾਂ, ਅਗਲੇ ਨੂੰ ਪੇਪਰ ਲਾਗ ਬੁੱਕ ਦਾ ਉਹ ਕੋਈ ਕੁਐਸਚਨ ਨਹੀਂ ਹੈਗਾ, ਤੁਹਾਨੂੰ ਉਹ ਟੇਟ ਜਾਂ ਵਾਇਓਲੇਸ਼ਨ ਕੁਝ ਨਹੀਂ ਦੇ ਸਕਦਾ, ਠੀਕ ਹੈ ਜੀ। ਸਿੰਪਲ ਗੱਲ ਆ, ਜਦੋਂ ਉਹ ਰੀਇਨਸਟੇਟ ਹੋ ਜਾਂਦੀ ਦੈਟ ਮੀਨਸ ਤੁਸੀਂ ELD ਰੈਗੂਲਰ ਯੂਜ਼ ਕਰ ਲਓ। ਥੈਂਕ ਯੂ ਭਾਜੀ, ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ। ਰਾਜਕਰਨ ਇੱਥੇ ਮੈਂ ਇੱਕ ਗੱਲ ਕਹੂੰਗਾ, ਅੱਜ ਆਪਾਂ ਨੂੰ ਆਇਓਵਾ ਦੇ ਵਿੱਚ ਕੋਈ ਵੀ ਕੈਰੀਅਰ ਜੇ ਉੱਥੇ ਹੈਗਾ ਆ, ਆਇਓਵਾ ਦੇ ਵਿੱਚ ਜਿਹੜਾ ਨਾਪਟਾ ਦਾ ਮੈਂਬਰ ਚਾਹੇ ਹੈਗਾ ਚਾਹੇ ਨਹੀਂ ਹੈਗਾ, ਬਣ ਸਕਦੇ ਹੈਗੇ ਆ। ਸਾਨੂੰ ਆਇਓਵਾ ਦੇ ਵਿੱਚ ਕੈਰੀਅਰ ਚਾਹੀਦਾ ਹੈਗਾ ਜਿਹੜਾ ਕਿ ਸਾਡੀ ਇਸ ਵੇਲੇ ਡਿਸਕਸ਼ਨ ਚੱਲ ਰਹੀ ਹੈਗੀ ਆ, ਸ਼ਾਇਦ ਹੋ ਸਕਦਾ ਦਸੰਬਰ 21 ਦੀ ਡੇਟ ਆ ਜਾਵੇ, ਕਿ ਜਿਹਦੇ ਵਿੱਚ ਕਿ ਸਾਨੂੰ ਆਸ ਹੈ ਕਿ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗਾ ਵਿਵੇਕ ਰਾਮਾਸਵਾਮੀ, ਉਹਦੇ ਨਾਲ ਟਾਊਨ ਹਾਲ ਮੀਟਿੰਗ ਟਰੱਕਰ ਦੀ ਟਰਾਈ ਕਰ ਰਹੇ ਆ। ਠੀਕ ਹੈ। ਸੋ ਜੇ ਉੱਥੇ ਆਇਓਵਾ ਦੇ ਵਿੱਚ ਕੋਈ ਵੀ ਆਪਣੀ ਟਰੱਕਿੰਗ ਕੰਪਨੀ ਹੈਗੀ ਆ, ਜਿਹੜੀ ਸਿਗਨੀਫਿਕੈਂਟ ਟਰੱਕਿੰਗ ਕੰਪਨੀ ਹੈਗੀ ਆ, ਜਿਹੜੀ ਐਜ਼ ਅ ਫਲੀਟ ਔਰ ਐਜ਼ ਅ ਡਰਾਈਵਰ ਉੱਥੇ ਰੀਪ੍ਰੈਜ਼ੈਂਟ ਕਰਨਾ ਚਾਹੁੰਦੀ ਆ, ਤੇ ਉਹ ਪਲੀਜ਼ ਸਾਨੂੰ ਨਾਪਟਾ ਦੇ ਨੰਬਰ ਤੇ ਕੰਟੈਕਟ ਕਰੋ। ਤੁਸੀਂ ਮੈਂਬਰ ਜਿੱਦਾਂ ਵੀ ਆ ਤੁਹਾਨੂੰ ਬਣਾ ਕੇ, ਸੋ ਵੀ ਵਾਂਟ ਕਿ ਸਾਡੀ ਉੱਥੇ ਰੀਪ੍ਰੈਜ਼ੈਂਟੇਸ਼ਨ ਜਿਹੜੀ ਹੋਵੇ। ਆਈ ਹੋਪ ਕਿ ਜੇ ਇੱਧਰ ਕੈਲੀਫੋਰਨੀਆ ਵੱਲ ਕੋਈ ਵੀ ਇੱਦਾਂ ਦਾ ਮੌਕਾ ਆਉਂਦਾ ਤਾਂ ਸਾਡੇ ਕੋਲ ਬਹੁਤ ਚਾਂਸਸ ਹੈਗੇ ਆ, ਪਰ ਰੇਡੀਓ ਦੇ ਮਾਧਿਅਮ ਨਾਲ ਮੈਂ ਕਹਿਣਾ ਚਾਹੁੰਦਾ ਕਿ ਜੇ ਆਇਓਵਾ ਦੇ ਵਿੱਚ ਕੋਈ ਵੀ ਐਸੀ ਟਰੱਕਿੰਗ ਕੰਪਨੀ ਆਪਣੀ ਹੈਗੀ ਜਿਹੜੀ ਰੀਪ੍ਰੈਜ਼ੈਂਟੇਸ਼ਨ ਕਰ ਸਕਦੀ ਆ, ਤੇ ਪਲੀਜ਼ ਸਾਨੂੰ ਨਾਪਟਾ ਨੂੰ ਜ਼ਰੂਰ ਕਾਲ ਕਰਿਓ। ਦਸੰਬਰ 21 ਨੂੰ ਟਾਊਨ ਹਾਲ ਹੋਣ ਜਾ ਰਹੀ ਆ, ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ ਉਹਨਾਂ ਨਾਲ। ਹਾਂਜੀ, ਸੋ ਹੋਪਫੁਲੀ ਸਾਡਾ ਮਕਸਦ ਇਹ ਆ ਕਿ ਸਾਡੇ ਪੁਆਇੰਟ ਜਿਹੜੇ ਆ ਇੱਕ ਵਾਰੀ ਇੱਕ ਕੈਂਡੀਡੇਟ ਦੀ ਚੁੱਕ ਲੈਂਦਾ ਆ ਜਾਂ ਉੱਥੇ ਹਾਈਲਾਈਟ ਹੋ ਜਾਂਦੇ ਆ, ਤੇ ਫਿਰ ਦੂਜੇ ਕੈਂਡੀਡੇਟ ਵੀ ਜਿਹੜੇ ਉਹ ਇਹਦੇ ਵੱਲ ਧਿਆਨ ਦੇਣਗੇ। ਸੋ ਜਿਹੜੀ ਨਾਪਟਾ ਹੈਗੀ ਆ, ਜੇ ਤੁਸੀਂ ਪੁੱਛਦੇ ਆ ਕੀ ਕਰਦੇ ਆ, ਇਹੋ ਜਿਹੇ ਕੰਮ ਅਸੀਂ ਕਰਦੇ ਆ ਜਿਹੜੇ ਬੈਕਗਰਾਊਂਡ ਦੇ ਵਿੱਚ ਕੰਮ ਚੱਲਦੇ ਰਹਿੰਦੇ ਆ, ਸਾਰਾ ਟਾਈਮ ਚੱਲਦੇ ਰਹਿੰਦੇ ਆ, ਜਿਸ ਅਸੀਂ ਟਰਾਈ ਕਰਦੇ ਰਹੀਦਾ ਕਿ ਸਾਡੇ ਜਿਹੜੇ ਮੁੱਦੇ ਆ, ਇਸ਼ੂਜ਼ ਆ, ਪੁਆਇੰਟਸ ਆ, ਉੱਥੋਂ ਤੱਕ ਪਹੁੰਚ ਸਕਣ, ਉੱਥੋਂ ਤੱਕ ਅਸੀਂ ਕੁਝ ਜ਼ਿਆਦਾ ਕਰ ਸਕੀਏ। ਸੋ ਉਹੋ ਹੀ ਸਾਡਾ ਮਕਸਦ ਆ, ਉਹੋ ਹੀ ਸਾਡਾ ਰੋਜ਼ ਦੀ ਜੌਬ ਜੀ। ਤੇ ਜਾਂਦੇ ਜਾਂਦੇ ਰਮਨ ਜੀ ਤੇ ਰਾਜਕਰਵੀਰ ਸਿੰਘ ਜੀ, ਆਪਾਂ ਇੱਕ ਖਬਰ ਜ਼ਰੂਰ ਸਾਂਝੀ ਕਰਨੀ ਆ। ਵੀ ਬਹੁਤ ਵਾਰ ਟਿਕਟੌਕ ਕਈਆਂ ਨੇ ਬਣਾਣੀ ਹੁੰਦੀ ਆ ਵੀ ਡਰਾਈ ਜਾਂਦੇ ਬੈਠੇ। ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ ਇੱਕ ਆਪਾਂ ਦੇਖੋ ਕਈ ਦਿਨਾਂ ਦੇ ਕਈ ਸਾਲਾਂ ਦੇ ਕਹਿ ਰਹੇ ਆ ਵੀ ਡਰਾਈਵਰਲੈਸ ਟਰੱਕ ਬਹੁਤ ਛੇਤੀ ਆ ਰਹੇ ਹੈਗੇ ਆ। ਹੁਣ ਡਰਾਈਵਰ ਤੋਂ ਬਿਨਾਂ ਟਰੱਕ ਤਾਂ ਛੱਡੋ, ਇੱਕ ਮਾਊਂਟਨ ਵਿਊ ਦੀ ਕੰਪਨੀ ਨੇ ਕਾਰਗੋ ਪਲੇਨ ਬਿਨਾਂ ਪਾਇਲਟ ਦੇ ਉੱਤੋਂ ਉਹ ਚਲਾਇਆ ਹੈਗਾ, ਤੇ ਬੜੀ ਕਾਮਯਾਬ ਉਹ ਉਤਰਿਆ ਵੀ ਤੇ ਚੜਿਆ ਵੀ ਹੈਗਾ। ਰਿਲਾਇਬਲ ਰੋਬੋਟਿਕਸ ਨਾਮ ਦੀ ਇਹ ਕੰਪਨੀ ਮਾਊਂਟਨ ਵਿਊ ਆਪਾਂ ਚਾਹ ਵੀ ਬਣਾ ਕੇ ਪੀਆ ਕਰੀਏ ਫਿਰ ਮਤਲਬ ਸੋ ਉਹਨਾਂ ਨੇ ਜਿਹੜਾ ਕਾਰਗੋ ਪਲੇਨ ਸੀ ਇਹ ਸੈਸਨਾ 208V ਕੈਰਾਵਨ ਸੈਨੋਜ਼ੇ ਤੋਂ ਰਨ ਕੀਤਾ, ਤੇ ਉਹ ਤੋਂ ਬਾਅਦ ਉੱਥੇ ਸਮਾਨ ਵੀ ਸੀ, ਕਾਰਗੋ ਵੀ ਸੀ, ਬਿਨਾਂ ਕਿਸੇ ਪਾਇਲਟ ਤੋਂ, ਤੇ ਉਤਰਿਆ ਵੀ। ਸੋ ਕਹਿੰਦੇ ਵੀ ਆਟੋਮੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਉਹ ਜਿਹੜਾ ਕਾਰਗੋ ਸੈਕਟਰ ਆ ਪਲੇਨਸ ਦਾ, ਉਹਦੇ ਉੱਤੇ ਇਹ ਕੰਪਨੀ ਵਰਕ ਆਟੋ ਪਾਇਲਟ ਦਾ ਦੇਖੋ ਚਿਰ ਦਾ ਹੀ ਚੱਲਦਾ ਸੀਗਾ, ਆਪਾਂ ਜਹਾਜ਼ ਨੂੰ ਚਾੜਨਾ ਤੇ ਉਤਰਨਾ, ਉਹਦੇ ਵਿੱਚ ਮੋਸਟਲੀ ਪਾਇਲਟ ਦਾ ਕੰਮ ਸੀ ਜੀ। ਹੁਣ ਉੱਥੇ ਉਹ ਵੀ ਨਹੀਂ ਆ, ਉਹ ਵੀ 100% ਕੰਪਿਊਟਰ ਹੀ ਕਰ ਰਿਹਾ ਆ। ਤਾਂ ਭਾਈ ਤਕਨੀਕ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਬਦਲ ਰਹੀ ਆ। ਸੋ ਇੱਥੇ ਚੱਲ ਰਿਹਾ ਇੰਨਾ ਕੁਛ, ਇੰਨੀ ਤੇਜ਼ੀ ਨਾਲ ਚੇਂਜ ਹੋ ਰਹੀ ਆ, ਤੇ ਆਪਾਂ ਅਜੇ ਸੋਚੀ ਜਾਂਦੇ ਵੀ ਪਤਾ ਨਹੀਂ 5-7 ਸਾਲਾਂ ਨੂੰ ਕੀ ਬਣੂਗਾ। ਰਾਜਕੀਰ ਰੌਲਾ ਰਹਿ ਗਿਆ, ਆਪਾਂ ਗੱਲਾਂ ਬਾਤਾਂ ਕਰ ਵੀ ਰਹਿ ਜਾਣਾ ਬਸ। ਨਹੀਂ, ਜਿੱਦਾਂ ਦੇ ਹਾਲਾਤ ਤੇ ਇੱਥੇ ਵੀ ਬਹੁਤ ਹੀ ਬੋਲਿਆ ਕਰਨਗੇ। ਚਲੋ ਠੀਕ ਆ ਜੀ, ਮਿਹਰਬਾਨੀ, ਸ਼ੁਕਰੀਆ ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।